ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੇਸ਼ੱਕ ਆਪਾਂ ਗੱਲ ਤਾਂ ਕਰਦੇ ਹਾਂ ਟਰੈਕਿੰਗ ਦੇ ਬਾਰੇ, ਕਿਉਂਕਿ ਅੱਜ ਬੁੱਧਵਾਰ ਹੈ ਤੇ ਟਰੈਕਿੰਗ ਦੇ ਬਾਰੇ ਵੀ ਆਟੋਨੋਮਸ ਟਰੈਕਿੰਗ ਦੇ ਨਾਲ ਜੁੜੀ, ਇੰਡਸਟਰੀ ਦੇ ਨਾਲ ਜੁੜੀ ਇੱਕ ਅਹਿਮ ਜਿਹੜੀ ਖਬਰ ਹੈ, ਇੱਕ ਅਹਿਮ ਜਾਣਕਾਰੀ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ। ਪਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅੱਜ ਉਸ ਜਾਂਬਾਜ਼ ਸਿੱਖ ਨੌਜਵਾਨ ਨੂੰ ਆਪਾਂ ਯਾਦ ਕਰਾਂਗੇ, ਉਹਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਾਂਗੇ, ਜਿਸ ਕਰਕੇ ਪੂਰੀ ਦੁਨੀਆ ਦੇ ਵਿੱਚ ਸਿੱਖ ਭਾਈਚਾਰੇ ਦਾ ਨਾਂ, ਪੂਰੀ ਦੁਨੀਆ ਦੇ ਵਿੱਚ ਦਸਤਾਰ ਦਾ ਨਾਂ ਉੱਚਾ ਹੋਇਆ ਤੇ ਸਿੱਖਾਂ ਦੇ ਇੱਕ ਉਸ ਕਿਰਦਾਰ ਦੇ ਦਰਸ਼ਨ, ਇੱਕ ਉਸ ਕਿਰਦਾਰ ਦੇ ਬਾਰੇ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਜਿਨ੍ਹਾਂ ਨੇ ਕਦੇ ਸਿੱਖਾਂ ਦੇ ਇਸ ਪਹਿਰਾਵੇ ਕਰਕੇ, ਇਸ ਪਛਾਣ ਕਰਕੇ ਉਹਨਾਂ ਤੇ ਕਦੇ ਹਮਲੇ ਵੀ ਕੀਤੇ ਸਨ। ਪਰ ਬਹੁਤ ਘੱਟ ਲੋਕਾਂ ਨੂੰ ਇਹ ਉਦੋਂ ਇਲਮ ਹੋਣਾ ਹੈ ਕਿ ਇਸੇ ਭਾਈਚਾਰੇ ਨੇ ਅੱਗੇ ਜਾ ਕੇ ਸਾਡੀ ਨੁਮਾਇੰਦਗੀ ਕਰਨੀ ਹੈ, ਸਾਡੀਆਂ ਜਾਨਾਂ ਬਚਾਉਣੀਆਂ। ਗੱਲ ਕਰਾਂਗੇ ਸੰਦੀਪ ਸਿੰਘ ਧਾਲੀਵਾਲ ਦੇ ਬਾਰੇ, ਜਿਸ ਨੂੰ ਅੱਜ ਦੇ ਦਿਨ ਹੀ ਇੱਕ ਸਿਰਫਿਰੇ ਨੇ ਗੋਲੀ ਮਾਰ ਦਿੱਤੀ ਸੀ ਤੇ ਬੇਸ਼ੱਕ ਉਹ ਸਰੀਰਕ ਤੌਰ ਤੇ ਤਾਂ ਆਪਣੇ ਵਿਚਕਾਰ ਨਹੀਂ ਰਹੇ, ਪਰ ਜਿਸ ਤਰ੍ਹਾਂ ਦੇ ਕੰਮ ਜਾਂ ਜਿਸ ਤਰ੍ਹਾਂ ਦਾ ਯੋਗਦਾਨ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਿੱਖ ਪਛਾਣ ਦੇ ਵਿੱਚ ਪਾਇਆ, ਉਹ ਉਹਨਾਂ ਨੂੰ ਸਦੀਵੀ ਯਾਦ ਰੱਖੇਗਾ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ, ਜਿਨ੍ਹਾਂ ਦਾ ਨਾਮ ਆਪਾਂ ਲਏ ਮਰਹੂਮ ਸੰਦੀਪ ਸਿੰਘ ਧਾਲੀਵਾਲ ਜੀ, ਹੈਰਿਸ ਕਾਉਂਟੀ, ਜੋ ਕਿ ਹਾਂਜੀ। ਟੈਕਸਸ 'ਚ ਆ, ਉੱਥੇ ਸ਼ਹਿਰ ਜਿਹੜਾ ਹਿਊਸਟਨ, ਉੱਥੇ ਰਹਿੰਦੇ ਸੀਗੇ। ਹੈਰਿਸ ਕਾਉਂਟੀ ਦੇ ਡਿਪਟੀ ਸ਼ੈਰਿਫ ਸੀਗੇ। ਸੋ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ ਡਿਪਟੀ ਦੇ ਤੌਰ ਦੇ ਉੱਤੇ ਸੇਵਾਵਾਂ ਦੇ ਰਹੇ ਸੀਗੇ। 10 ਸਾਲ ਹੋ ਗਏ ਸੀਗੇ ਹਾਂਜੀ ਉਹਨਾਂ ਨੂੰ ਇਹ ਜਿਹੜੀਆਂ ਸੇਵਾਵਾਂ ਨਿਭਾਉਂਦੇ ਹੋਏ। ਤੇ ਅੱਜ ਦੇ ਦਿਨ ਪੂਰੇ 4 ਵਜੇ ਪਹਿਲਾਂ 2019 ਦੇ ਵਿੱਚ ਤਕਰੀਬਨ ਉੱਥੇ ਦੇ ਲੋਕਲ ਟਾਈਮ ਦੇ 12:30 ਵਜੇ ਸੀ, 12:20, 12:23 ਸ਼ਾਇਦ ਦੱਸਿਆ ਜਾਂਦਾ ਹੈ ਵਕਤ। ਹਾਂਜੀ। ਉਦੋਂ ਇੱਕ ਰੈਗੂਲਰ ਟ੍ਰੈਫਿਕ ਸਟਾਪ ਕਰਦੇ ਨੇ ਤੇ ਉਹ ਟ੍ਰੈਫਿਕ ਸਟਾਪ ਇਹ ਨਹੀਂ ਸੀ ਪਤਾ ਵੀ ਜਾਨਲੇਵਾ ਸਾਬਤ ਹੋ ਜਾਣਾ। ਇਹ ਉਸ ਬੰਦੇ ਨੂੰ ਰੋਕਦੇ ਨੇ, ਜਿਹਨੂੰ ਵੀ ਜਿਹੜਾ ਉਸ ਟਾਈਮ ਦੇ ਉੱਤੇ, ਜਿਹਦਾ ਨਾਂ ਰੋਬਰਟ ਸੋਲਿਸ ਆ। ਹਾਂਜੀ। ਉਹਦੇ ਦਸਤਾਵੇਜ਼ ਲੈ ਕੇ ਜਿੱਦਾਂ ਪੁਲਿਸ ਵਾਲੇ ਕਰਦੀ ਆ, ਉਹਨਾਂ ਦਾ ਪ੍ਰੋਸੈਸ ਆ, ਕੋਈ ਦਸਤਾਵੇਜ਼ ਉਹਨਾਂ ਨੂੰ ਫੜਾਇਆ ਜਾਂਦਾ ਤਾਂ ਉਹ ਜਾ ਕੇ ਆਪਣੇ ਕੰਪਿਊਟਰ ਦੇ ਵਿੱਚ ਉਹਦੀ ਵੈਲਿਡਿਟੀ ਜਾਂ ਕੋਈ ਇਹਦੇ ਤੇ ਵਾਰੰਟ ਆ, ਨਹੀਂ ਆ, ਕਿੱਦਾਂ ਆ, ਉਹ ਸਾਰਾ ਕੁਛ ਚੈੱਕ ਕੀਤਾ ਜਾਂਦਾ ਹੈ। ਉਹ ਜਾ ਰਹੇ ਹੁੰਦੇ ਆ, ਇਸ ਸਾਈਕੋਪਾਥ ਦੇ, ਇਸ ਹਥਿਆਰੇ ਦੇ ਦਿਮਾਗ 'ਚ ਪਤਾ ਨਹੀਂ ਕੀ ਆਉਂਦਾ ਹੈ ਰੋਬਰਟ ਸੋਲਿਸ ਦੇ। ਉਹ ਆਪਣੀ ਡਰਾਈਵਰ ਵਾਲੀ ਬਾਰੀ ਥਾਣੀ, ਤਾਕੀ ਥਾਣੀ ਉਤਰਦਾ, ਡੋਰ ਖੋਲ ਕੇ ਉਤਰਦਾ ਆ। ਉਹਦੇ ਕੋਲ ਹਥਿਆਰ ਹੁੰਦਾ ਆ, ਬੰਦੂਕ ਹੁੰਦੀ ਆ। ਉਹ ਇੱਕ ਕੋਵਿਡ ਦੀ ਤਰ੍ਹਾਂ ਪਿੱਛੋਂ, ਪਿੱਠ ਪਿੱਛੋਂ ਵਾਰ ਕਰਦਾ ਹੈ। 2 ਗੋਲੀਆਂ ਉਹਨਾਂ ਦੇ ਪਿੱਛੋਂ ਮਾਰ ਦਿੰਦਾ, ਸਿਰ 'ਚ ਉਹਨਾਂ ਦੀ ਗੋਲੀ ਲੱਗਦੀ ਆ। ਹਸਪਤਾਲ 'ਚ ਲਿਜਾਇਆ ਤਾਂ ਜਾਂਦਾ ਹੈ, ਪਰ ਉਹ ਦਮ ਤੋੜ ਜਾਂਦੇ ਆ। ਸੋ ਇਹ ਇੱਕ ਅਜਿਹੀ ਘਟਨਾ ਜਿਹੜੀ ਉਹ ਵਾਪਰੀ 2019 ਦੇ ਵਿੱਚ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਹਾਂਜੀ ਪ੍ਰਵੀਨ ਜੀ, ਇਹਦੇ ਵਿੱਚ ਨਾਲ ਮਸਲਾ ਇਹ ਸੀਗਾ ਵੀ ਸੰਦੀਪ ਸਿੰਘ ਧਾਲੀਵਾਲ, ਇਹ ਦੇਖੋ ਕੋਈ ਇੱਦਾਂ ਦੀ ਗੱਲ ਨਹੀਂ ਵੀ ਕੋਈ ਪਹਿਲੀ ਵਾਰੀ ਕੋਈ ਅਜਿਹੀ ਘਟਨਾ ਵਾਪਰੀ ਵੀ ਕੋਈ ਔਨ ਡਿਊਟੀ ਅਫਸਰ ਉਸਦਾ ਉਸ ਨੂੰ ਐਂਬੁਸ਼ ਕਰਕੇ ਜਾਂ ਉਸਦਾ ਕਤਲ ਕੀਤਾ ਹੋਵੇ। ਹਾਂਜੀ ਹਾਂਜੀ। ਪਰ ਉਸ ਟਾਈਮ ਦੇ ਉੱਤੇ ਕਿਉਂਕਿ ਡਾਇਵਰਸਿਟੀ ਇੱਦਾਂ ਦੀ ਚੀਜ਼ ਘੱਟ ਹੁੰਦੀਆਂ ਸੀ। ਹਾਂਜੀ ਹਾਂਜੀ। ਪਹਿਲੇ ਦਸਤਾਰਧਾਰੀ ਇਹ ਪੁਲਿਸ ਅਫਸਰ ਸੀਗੇ ਪੂਰੇ ਮੁਲਕ ਦੇ ਵਿੱਚ, ਜਿਨ੍ਹਾਂ ਨੂੰ ਇਹ ਆਗਿਆ ਮਿਲੀ ਸੀ ਵੀ ਤੁਸੀਂ ਦਸਤਾਰ ਸਜਾ ਕੇ ਵੀ ਸੇਵਾਵਾਂ ਜਿਹੜੀਆਂ ਇਹ ਨਿਭਾ ਸਕਦੇ ਆ। ਹੈਰਿਸ ਕਾਉਂਟੀ ਟੈਕਸਸ ਦੇ ਵਿੱਚ ਇਹਨਾਂ ਨੇ ਲੰਬੀ ਜਿਹੜੀ ਇਹ ਚਾਰਾਜੋਈ ਕੀਤੀ। ਹਾਂਜੀ ਹਾਂਜੀ। ਲੰਬਾ ਸਮਾਂ ਇਹ ਲੱਗੇ ਰਹੇ, ਕਾਨੂੰਨੀ ਕਾਰਵਾਈ ਦੇ ਵਿੱਚ ਲੱਗੇ ਰਹੇ, ਕਈ ਸਾਲ ਜਿਹੜੇ ਆ ਇਹ ਹੋਏ। ਉਸ ਤੋਂ ਬਾਅਦ ਜਾ ਕੇ ਇਹ ਇਜਾਜ਼ਤ ਮਿਲੀ। ਇਹ ਰਾਹ ਦਸੇਰੇ ਸੀਗੇ, ਟ੍ਰੇਲ ਬਲੇਜ਼ਰ ਜਿਸ ਨੂੰ ਆਖਿਆ ਜਾਂਦਾ ਆ, ਵੀ ਜਦੋਂ ਤੁਸੀਂ ਕਿਸੇ ਅੰਧਕਾਰ ਦੇ ਵਿੱਚੋਂ ਮਸ਼ਾਲ ਲੈ ਕੇ ਲੰਘ ਰਹੇ ਆ ਤੇ ਪਿੱਛੇ ਆ ਰਹੇ ਲੋਕਾਂ ਦੇ ਲਈ ਚਾਨਣ ਮਨਾਰੇ ਬਣ ਜਾਂਦੇ ਆ। ਬਿਲਕੁਲ। ਸੋ 2015 ਦੇ ਵਿੱਚ ਪਹਿਲੀ ਵਾਰੀ ਅਮਰੀਕਾ 'ਚ ਇਹ ਹੋਇਆ ਵੀ ਟੈਕਸਸ ਸੂਬੇ ਦੀ ਜਿਹੜੀ ਹੈਰਿਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਆਪਣੇ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ। ਠੀਕ ਹੈ। ਵੀ ਦਸਤਾਰ ਸਜਾ ਕੇ ਕੋਈ ਜਾਣਾ ਜਿਹੜਾ ਆ ਉਹ ਸੇਵਾਵਾਂ ਦੇ ਸਕਦਾ ਆ, ਲਾ ਐਨਫੋਰਸਮੈਂਟ ਦੇ ਵਿੱਚ ਔਨ ਡਿਊਟੀ ਜਿਹੜਾ ਉਹ ਰਹਿ ਸਕਦਾ ਆ। ਕਿਉਂਕਿ ਇਹਨਾਂ ਨੇ 2008 ਦੇ ਵਿੱਚ ਡਿਊਟੀ ਜੁਆਇਨ ਕੀਤੀ ਸੀਗੀ। ਠੀਕ ਹੈ। ਤੇ ਉਸ ਟਾਈਮ ਦੇ ਉੱਤੇ ਇਹਨਾਂ ਦੇ ਵਾਲ ਜਿਹੜੇ ਉਹ ਕੱਟੇ ਸੀਗੇ, ਉਦੋਂ ਪੱਗ ਨਹੀਂ ਸੀ, ਦਸਤਾਰ ਨਹੀਂ ਸੀ ਸਜਾਉਂਦੇ ਹੁੰਦੇ। ਪਰ ਕਹਿੰਦੇ ਵੀ ਇਹਨਾਂ ਨੇ ਜਿਹੜੀ
ਡਿਊਟੀ ਵੀ ਜਿਹੜੀ ਜੁਆਇਨ ਕੀਤੀ ਨਾ, ਲਾ ਐਨਫੋਰਸਮੈਂਟ ਵੀ, ਹਾਂਜੀ, ਉਹ ਇੱਕ ਅਜਿਹੇ ਵਾਕਿਆਤ ਤੋਂ ਪ੍ਰਭਾਵਿਤ ਹੋ ਹੋ ਕੇ ਕੇ ਕੀਤੀ ਕੀਤੀ, ਸੀ, ਹਾਂਜੀ। ਵੀ ਉਹ ਪ੍ਰੇਰਿਤ ਹੋ ਕੇ ਵੀ ਹਾਂ ਵੀ ਇਹ ਕਰਨਾ ਚਾਹੀਦਾ ਆ। ਉਹ ਹੂੰ, ਦੱਸਦੇ ਆ ਵੀ 2008 ਦੇ ਵਿੱਚ ਕੋਈ ਅਜਿਹਾ ਅੰਮ੍ਰਿਤਧਾਰੀ ਪਰਿਵਾਰ ਹੂੰ, ਹੂੰ, ਜਿਨ੍ਹਾਂ ਦੇ ਗਾਤਰਾ ਪਾਇਆ ਸੀਗਾ, ਹੂੰ, ਹੂੰ, ਉਹਨਾਂ ਨੂੰ ਹੀ ਪੁਲਿਸ ਨੇ ਅਪਰਾਧੀ ਸਮਝ ਲਿਆ, ਜਦਕਿ ਉਹ ਪੀੜਤ ਸੀਗੇ, ਪੀੜਤ ਵਿਕਟਮ ਸੀਗੇ। ਸੀਗੇ ਹਾਂ, ਲੁੱਟ ਦੀ ਵਾਰਦਾਤ। ਲੁੱਟ ਦੀ ਵਾਰਦਾਤ ਦੇ ਵਿੱਚ। ਸੋ ਹੂੰ, ਉਦੋਂ ਕਹਿੰਦੇ ਵੀ ਮੈਨੂੰ ਇਹ ਹੋਇਆ ਵੀ ਨਹੀਂ, ਆਪਣੀ ਆਈਡੈਂਟਿਟੀ ਦਾ ਮਸਲਾ ਆ, ਜੀ। ਤੇ ਉਹ ਫਿਰ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਜੁਆਇਨ ਕੀਤਾ। ਇਹ ਨਹੀਂ ਸੀਗਾ ਵੀ ਕੋਈ ਪਹਿਲੇ ਪੰਜਾਬੀ ਜਾਂ ਪਹਿਲੇ ਸਿੱਖ ਸੀ ਜੀ ਜਿਨ੍ਹਾਂ ਨੇ ਕੀਤਾ, ਹੂੰ, ਹੋਰ ਹੂੰ, ਵੀ ਕਰਦੇ ਸੀਗੇ, ਪਰ ਦਸਤਾਰ ਦੇ ਨਾਲ ਕੋਈ ਨਹੀਂ ਸੀ ਕਰ ਰਿਹਾ। ਹਾਂਜੀ, ਹਾਂਜੀ। ਪਰ ਇਹ ਇਹਨਾਂ ਨੇ ਫਿਰ 5-6 ਸਾਲ ਇਹ ਕਾਨੂੰਨੀ ਜਿਹੜੀ ਲੜਾਈ ਲੜੀ, ਹੂੰ, ਤੇ ਫਿਰ ਜਿਹੜੀ ਲੜਾਈ ਤੋਂ ਬਾਅਦ ਦੇ ਵਿੱਚ ਸੰਦੀਪ ਸਿੰਘ ਧਾਲੀਵਾਲ ਹੋਣਾ ਨੂੰ ਦਸਤਾਰ ਸਜਾ ਕੇ ਹੂੰ, ਇਹ ਮੌਕਾ ਜਿਹੜਾ ਉਹ ਮਿਲਿਆ। ਹੂੰ। ਤੇ ਜਦੋਂ ਆਪਾਂ ਜਾਂਦੇ ਹਾਂ ਨਾ, ਤੁਸੀਂ ਸਰਚ ਕਰਦੇ ਆ ਸੰਦੀਪ ਸਿੰਘ ਧਾਲੀਵਾਲ ਗੂਗਲ ਜੀ, ਤੇ ਜਾ ਕੇ, ਜੀ, ਜੀ। ਜਦੋਂ ਤੁਸੀਂ ਹੈਰਿਸ ਕਾਉਂਟੀ ਸ਼ੈਰਿਫ ਦੇ ਆਫਿਸ ਦੀ ਵੈਬਸਾਈਟ ਤੇ ਜਾਂਦੇ ਆ ਨਾ, ਉੱਥੇ ਟਾਈਟਲ ਪਤਾ ਕੀ ਦਿੱਤਾ ਹੋਇਆ? ਹੀਰੋ ਡਿਟੇਲ। ਹੈਰਿਸ ਕਾਉਂਟੀ ਟੈਕਸਸ ਸ਼ੈਰਿਫ ਆਫਿਸ। ਵੀ ਹੀਰੋ ਦੀਆਂ ਡਿਟੇਲਸ ਤੁਸੀਂ ਇੱਥੇ ਪੜ੍ਹੋ। ਸੰਦੀਪ ਸਿੰਘ ਧਾਲੀਵਾਲ, ਡਿਪਟੀ ਸੰਦੀਪ ਧਾਲੀਵਾਲ ਦੇ ਬਾਰੇ ਉਹਨਾਂ ਨੇ ਲਿਖਿਆ ਕਿ 2009 ਦੇ ਵਿੱਚ ਉਹਨਾਂ ਨੇ ਹਾਇਰ ਕੀਤਾ ਸੀਗਾ ਅਸੀਂ ਉਹਨਾਂ ਨੂੰ, ਤੇ 2019 ਦੇ ਵਿੱਚ ਉਹਨਾਂ ਦੇ ਨਾਲ ਆਪਣੀ ਮਤਲਬ ਸੇਵਾ ਨਿਭਾਉਂਦੇ 10 ਸਾਲਾਂ ਦੇ ਵਿੱਚ 10 ਸਾਲਾਂ ਬਾਅਦ ਉਹ ਜਿਹੜਾ ਉਸ ਟਾਈਮ ਉਹਨਾਂ ਦੇ ਜਦ ਇਹਨਾਂ ਦਾ ਕਤਲ ਕੀਤਾ ਜਾਂਦਾ, ਏਦਾਂ ਮਾਰ ਦਿੱਤਾ ਜਾਂਦਾ ਹੈ, ਹਾਂਜੀ। 3 ਬੱਚੇ ਆ, ਹੂੰ, ਇੱਕ ਹੂੰ, ਵਾਈਫ ਆ, ਮਾਪੇ ਆ ਉਹਨਾਂ ਦੇ, ਹੂੰ, ਉਹ ਉੱਥੇ ਟੈਕਸਸ ਦੇ ਵਿੱਚ, ਹਿਊਸਟਨ ਦੇ ਵਿੱਚ ਉਹ ਰਹਿ ਰਹੇ ਸੀਗੇ। ਹੂੰ, ਨੋ ਡਾਊਟ ਪੂਰੀ ਕਮਿਊਨਿਟੀ ਨੇ ਬਹੁਤ ਸਪੋਰਟ ਕੀਤੀ। ਹਾਂਜੀ, ਸੰਦੀਪ ਧਾਲੀਵਾਲ ਫੇਮ ਚ ਕਦੋਂ ਆਏ? ਇੱਕ ਤਾਂ ਇਹ ਚੀਜ਼ ਹੋਈ ਠੀਕ ਹੈ ਜੀ। ਵੀ ਪਹਿਲੇ ਦਸਤਾਰਧਾਰੀ, ਇਹ ਤਾਂ ਚੀਜ਼ ਹੀ ਇਦਾਂ ਦੀ ਸੀਗੀ ਵੀ ਜਿਹੜੀ ਕਿਤੇ ਵੀ ਨਹੀਂ ਸੀ ਦੇਖੀ ਗਈ ਹਾਂਜੀ, ਪੂਰੇ ਹਾਂਜੀ। ਅਮਰੀਕਾ ਦੇ ਵਿੱਚ। ਹੂੰ, ਇਹਨਾਂ ਨੇ ਇੱਕ ਐਸੇ ਜਿਹੜੇ ਚਾਨਣ ਮੁਨਾਰੇ ਜਿਹੜੇ ਉਹ ਬਣੇ ਇਸ ਚੀਜ਼ ਦੇ ਵਿੱਚ। ਹੂੰ, ਹੂੰ, ਦੂਜੀ ਸੀਗੀ 2017 ਚ ਟੈਕਸਸ ਚ ਇੱਕ ਬਹੁਤ ਭਿਆਨਕ ਹਰੀਕੇਨ ਆਇਆ ਸੀ, ਹਰੀਕੇਨ ਹਾਰਵੀ, ਠੀਕ ਹੈ। ਅਗਸਤ ਦੇ ਤਕਰੀਬਨ ਮਹੀਨੇ ਦੇ ਵਿੱਚ। ਜੀ, ਜੀ। ਉਸ ਨੇ ਬਹੁਤ ਸਾਰੇ ਇਲਾਕਿਆਂ ਨੂੰ ਪਾਣੀ ਦੇ ਵਿੱਚ ਡੁਬੋ ਦਿੱਤਾ। ਹੂੰ, 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 ਦਰਜਨਾਂ ਹੀ ਜਿਹੜੀਆਂ ਉਸ ਦੇ ਵਿੱਚ ਜਾਨਾਂ ਗਈਆਂ, ਹੂੰ, ਤੇ ਇਹ ਅਨੁਮਾਨਿਤ ਮੰਨਿਆ ਜਾਂਦਾ ਵੀ $125 ਬਿਲੀਅਨ ਦਾ ਕੁੱਲ ਨੁਕਸਾਨ ਹੋਇਆ ਜੀ, ਠੀਕ ਹੈ। ਟੈਕਸਸ ਦੇ ਜਿਹੜੇ ਆ ਉਹ ਇਲਾਕਿਆਂ ਦੇ ਵਿੱਚ। ਹੂੰ, ਇਹਨਾਂ ਦੀ ਕਾਊਂਟੀ ਵੀ ਉੱਥੇ ਸੀਗੇ। ਹੂੰ, ਹੂੰ, ਉਸ ਟਾਈਮ ਦੇ ਉੱਤੇ ਜਿਹੜੇ ਸਿੱਖ ਸੀਗੇ, ਆਪਾਂ ਵੀ ਆਵਾਜ਼ ਦਿੱਤੀ, ਸਾਰੇ ਜਿਹੜੇ ਆ ਮੁਲਕ ਦੇ ਵਿੱਚੋਂ ਚੌਂਚ ਫੇਰਿਓ ਹੂੰ, ਆਪ ਮੁਹਾਰੇ ਲੋਕਾਂ ਨੇ ਇਸ ਆਵਾਜ਼ ਨੂੰ ਕਬੂਲਦਿਆਂ ਹੋਇਆ ਜੀ। ਬਹੁਤ ਸਾਰੇ ਜਿਹੜੇ ਰਾਹਤ ਕਾਰਜ ਕੀਤੇ, ਹੂੰ, ਹੂੰ, ਰਾਹਤ ਸਮੱਗਰੀਆਂ ਜਿਹੜੀਆਂ ਉਹ ਭੇਜੀਆਂ। ਪਹੁੰਚਾਈਆਂ। ਹਾਂਜੀ, ਹਾਂਜੀ। ਦਰਜਨਾਂ ਦੇ ਦਰਜਨ ਜਿਹੜੇ ਆ ਉਹ ਟਰੱਕ ਹੂੰ, ਵੱਖ-ਵੱਖ ਇਲਾਕਿਆਂ ਤੋਂ ਹੂੰ, ਹੂੰ, ਜਿਹੜੇ ਉਹ ਭਰ-ਭਰ ਕੇ ਜਿਹੜੇ ਰਾਹਤ ਸਮੱਗਰੀ ਦੇ ਨਾਲ ਉੱਥੇ ਹਾਂਜੀ, ਘੱਲੇ ਹਾਂਜੀ। ਗਏ ਰਸਦਾਂ ਦੇ। ਰਸਦਾਂ ਦੇ। ਹਾਂਜੀ। ਤੇ ਜਿਹੜੇ ਮਰਹੂਮ ਜਿਹੜੇ ਸ਼ੈਰਿਫ ਧਾਲੀਵਾਲ ਸੀਗੇ, ਹੂੰ, ਹੂੰ, ਉਹ ਮੋਹਰੇ ਲਾ ਕੇ ਉਹਨਾਂ ਨੇ ਇਸ ਨੂੰ ਹੂੰ, ਡਿਸਟ੍ਰੀਬਿਊਟ ਕੀਤਾ। ਇਹ ਹੂੰ, ਮਦਦ ਦੇ ਵਿੱਚ ਅੱਗੇ ਆਏ। ਹਾਂਜੀ। ਜਿੱਥੇ ਇੱਕ ਸਿੱਖ ਦਸਤਾਰ ਸਜਾ ਕੇ ਹੂੰ, ਲੜਾਈ ਲੜਿਆ ਹੋਵੇ ਵੀ ਮੈਂ ਇਸੇ ਹੀ ਕਮਿਊਨਿਟੀ ਦੇ ਵਿੱਚੋਂ ਆ, ਹੂੰ, ਹੂੰ, ਇੱਥੇ ਹੂੰ, ਕਮਿਊਨਿਟੀ ਦੀ ਭਲਾਈ ਚਾਹੁੰਦੇ ਆ, ਹੂੰ, ਅਸੀਂ ਵੇਖਣ ਨੂੰ ਭਾਵੇਂ ਥੋੜੇ ਜਿਹੇ ਅਲੱਗ ਆ, ਹਾਂਜੀ। ਸਾਡੀ ਆਇਡੈਂਟੀਟੀ ਦੇਖਣ ਨੂੰ ਭਾਵੇਂ ਅਲੱਗ ਆ, ਪਰ ਹੂੰ, ਅਸੀਂ ਹੈ ਸਾਰੇ ਇੱਕੋ ਜਿਹੇ। ਇੱਕੋ ਜਿਹੇ। ਉਸ ਚੀਜ਼ ਨੂੰ ਉਸ ਚੀਜ਼ ਦੇ ਉੱਤੇ ਬੇਸਿਕਲੀ ਇਹਨਾਂ ਦੀ ਇਸ ਕਾਰਵਾਈ ਨੇ, ਤੇ ਜਿਹੜੀ ਪੂਰੀ ਸਿੱਖ ਕਮਿਊਨਿਟੀ ਨੇ, ਹੂੰ, ਹੂੰ, ਪੰਜਾਬੀਆਂ ਨੇ ਜਿਹੜੀ ਉਸ ਟਾਈਮ ਦੇ ਉੱਤੇ ਮਦਦ ਕੀਤੀ, ਉਸ ਚੀਜ਼ ਨੂੰ ਪੁਸ਼ਟ ਕੀਤਾ, ਹੂੰ, ਉਹਦੇ ਉੱਤੇ ਮੋਹਰ ਲਾਈ। ਤੇ ਇਹੀ ਚੀਜ਼ਾਂ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਪ੍ਰਵੀਨ ਜੀ, ਜੀ। ਵੀ ਹੁਣ ਮੁਲਕ ਦੇ ਵਿੱਚ ਬਹੁਤ ਸਾਰੇ ਅਜਿਹੇ ਸੂਬੇ, ਬਹੁਤ ਸਾਰੇ ਅਜਿਹੇ ਸ਼ਹਿਰ ਆ ਹੂੰ, ਜਿੱਥੇ ਹੁਣ ਦਸਤਾਰ ਸਜਾ ਸਜਾ ਕੇ ਕੇ ਤੁਸੀਂ। ਕਈ ਥਾਵਾਂ ਦੇ ਉੱਤੇ ਤਾਂ ਹੁਣ ਦਾੜਾ ਪ੍ਰਕਾਸ਼ ਕਰਕੇ ਵੀ ਤੁਸੀਂ ਨਾਲ ਦੇ ਹੂੰ, ਨਾਲ ਜਿਹੜੀਆਂ ਇਹ ਲਾ ਐਨਫੋਰਸਮੈਂਟ ਦੇ ਸੇਵਾਵਾਂ ਨਿਭਾ ਸਕਦੇ ਆ। ਹੂੰ, ਹੂੰ, ਸੋ ਅਸੀਂ ਪੂਰੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ, ਜੀ। ਪੂਰੀ ਅਮਰੀਕਨ ਸੰਗਤ ਵੱਲੋਂ ਹਾਂਜੀ। ਇਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕੰਮ, ਵਧੀਆ ਕਾਰਜ ਆ, ਹੂੰ, ਉਹਨਾਂ ਹੂੰ, ਨੂੰ ਅਸੀਂ ਨਮਨ ਕਰਦੇ ਹਾਂ, ਹੂੰ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਭੇਂਟ ਕਰਦੇ ਆ। ਕਰਦੇ ਹਾਂ। ਜੀ, ਬਿਲਕੁਲ। ਤੇ ਛੋਟੀ ਉਮਰੇ ਇਹ ਅਮਰੀਕਾ ਦੇ ਵਿੱਚ ਆ ਗਏ ਸੀਗੇ। ਹਿਊਸਟਨ ਦੇ ਵਿੱਚ ਰਹਿ ਰਹੇ ਸੀਗੇ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਘਟਨਾ ਦਾ ਕਿ ਉਸ ਘਟਨਾ ਦੇ ਕਰਕੇ ਹੀ ਇੱਕ ਸਿੱਖ ਪਰਿਵਾਰ ਦੇ ਨਾਲ ਹੀ ਲੁੱਟ ਦੀ ਵਾਰਦਾਤ ਵਾਪਰੀ ਸੀ। ਤੇ ਕਿਉਂਕਿ ਆਪਾਂ ਸਿੱਖ ਭਾਈਚਾਰੇ ਦੇ ਵਿੱਚ ਕਕਾਰ ਪਹਿਨੇ ਜਾਂਦੇ ਆ, ਤੇ ਇਸੇ ਕਰਕੇ ਕਕਾਰਾਂ ਕਰਕੇ ਪੁਲਿਸ ਨੂੰ ਲੱਗਿਆ ਕਿ ਸ਼ਾਇਦ ਇਹ ਵਿੱਚ ਇਨਵੋਲਵ ਨੇ, ਤੇ ਉਹਨਾਂ ਨੇ ਫਿਰ ਉਹ ਪਰਿਵਾਰ ਨੂੰ ਉਸ ਪਹਿਲਾਂ ਵੀ ਉਹ ਵਿਕਟਮ ਸੀਗੇ ਲੁੱਟ ਦੇ ਵਿੱਚ, ਲੁੱਟ ਦੀ ਵਾਰਦਾਤ ਦੇ ਵਿੱਚ, ਤੇ ਫਿਰ ਪੁਲਿਸ ਕਨੀਓ ਵੀ ਉਹ ਵਿਕਟਮ ਸੀਗੇ, ਤੇ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਹੁਣ ਆਪਾਂ ਇਹਦੇ ਲਈ ਜਦੋਜਹਿਦ ਕਰਨੀ ਹੈ। ਔਰ ਇਹ ਬਹੁਤ ਘੱਟ ਹੁੰਦਾ। ਆਪਾਂ ਅਕਸਰ ਹੀ ਜਿਹੜੇ ਸਿਆਣੇ ਸੁਲਝੇ ਹੋਏ ਬੰਦੇ ਹੁੰਦੇ ਆ, ਉਹ ਦੱਸਦੇ ਆ ਕਿ ਸਿੱਖੀ ਦੇ ਵਿੱਚ ਅਮਲ ਨੂੰ ਬਹੁਤ ਵੱਡੀ ਮਹੱਤਤਾ ਹੈ, ਤੇ ਇਸੇ ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੜ੍ਹਾਂ ਦੇ ਦਰਮਿਆਨ ਸੇਵਾ ਭਾਵਨਾ ਦਾ, ਤਾਂ ਉੱਥੋਂ ਪਤਾ ਲੱਗਦਾ ਕਿ ਵਾਕਈ
ਇੱਕ ਸਿੱਖੀ ਨੂੰ ਅਪਣਾਏ ਹੋਏ ਇਨਸਾਨ ਸੀਗੇ ਜੀ। ਤੇ ਦਿਲੋਂ ਇਸ ਆਸ਼ੇ ਨਾਲ ਜੁੜਿਆ ਹੋਇਆ ਇਨਸਾਨ, ਕਿਉਂਕਿ ਉਹੀ ਜੱਦੋ-ਜਹਿਦ ਕਰਦਾ ਨਾ। ਉਹਨਾਂ ਨੇ ਸਿਰਫ ਜਿਹੜੀ ਇੱਕ ਬਾਹਰੀ ਦਿੱਖ ਦੀ ਆਇਡੈਂਟਿਟੀ ਨਹੀਂ ਜਿਹੜੀ ਸ਼ੋਅ ਕੀਤੀ, ਹਾਂਜੀ, ਹਾਂਜੀ, ਅੰਦਰੋਂ ਵੀ ਜਿਹੜੀ ਅੰਦਰੂਨੀ ਸਿੱਖ ਭਾਵਨਾ ਹੈ, ਉਹ ਹਾਂਜੀ, ਆਇਡੈਂਟਿਟੀ ਆ, ਹਾਂਜੀ। ਉਹ ਵੀ ਉਹਨਾਂ ਨੇ ਜਗ ਜ਼ਾਹਰ ਕਰਵਾਈ, ਜਗ ਜ਼ਾਹਰ ਜਾ ਕੀਤੀ, ਕੀਤੀ। ਸੇਵਾ ਭਾਵਨਾ, ਲੋਕਾਂ ਨਾਲ ਖੜਨ ਦੀ ਭਾਵਨਾ, ਬਿਪਤਾ 'ਚ ਲੋਕਾਂ ਦਾ ਸਾਥ ਦੇਣ ਦੀ ਬਿਲਕੁਲ। ਭਾਵਨਾ। ਗਾਹੇ-ਬਗਾਹੇ ਨਾ ਪੰਜਾਬੀ ਜਿਹੜੀ ਯੂਐਸਏ ਦੇ ਉੱਤੇ ਵੀ ਆਪਣੇ ਨਾਲ ਉਹ ਬਹੁਤ ਮਸਲਿਆਂ ਦੇ ਵਿੱਚ ਜੁੜਦੇ ਰਹੇ। ਜੁੜਦੇ ਰਹੇ, ਗੱਲਬਾਤ ਜਿਹੜੀ ਉਹ ਕਰਦੇ ਰਹੇ, ਉਹ ਘਾਟਾ ਤਾਂ ਦੇਖੋ ਕਦੀ ਨਹੀਂ ਪੂਰਾ ਹੋ ਸਕਦਾ। ਹਾਂਜੀ, ਹਾਂਜੀ, ਬਿਲਕੁਲ। ਨਾ ਹੀ ਉਹਨਾਂ ਦੇ ਪਰਿਵਾਰ ਦੇ ਲਈ ਤੇ ਨਾ ਹੀ ਇਸ ਕੌਮ ਦੇ ਲਈ। ਹੂੰ, ਹੂੰ। ਜੋ ਉਹਨਾਂ ਨੇ ਅਮਰੀਕਨ ਸਿੱਖਾਂ ਦੇ ਲਈ ਕਹਿ ਸਕਦੇ ਹਾਂ ਵੀ ਹਾਂਜੀ, ਹਾਂਜੀ। ਜਿਹੜਾ ਉਹ ਕੀਤਾ ਹੈ ਨਾ, ਹੂੰ, ਹੂੰ। ਜਿੰਨੀ ਆਇਡੈਂਟਿਟੀ ਦੇ ਲਈ ਉਹਨਾਂ ਨੇ ਕਾਰਜ ਜਿਹੜਾ ਉਹ ਕੀਤਾ ਕੀਤਾ, ਬਿਲਕੁਲ। ਤੇ ਉਹ ਸਾਰੀਆਂ ਚੀਜ਼ਾਂ ਆ, ਪਰ ਉਹ ਚੇਤਿਆਂ 'ਚ ਅਜੇ ਵੀ ਆਪਣੇ ਹੂੰ। ਜਿਹੜਾ ਉਹ ਜਿਉਂਦਾ ਰਹੇਗਾ, ਤੇ ਹੂੰ, ਉਹਨੂੰ ਹੂੰ। ਆਪਾਂ ਜਿਉਂਦਾ ਹੀ ਜਿਹੜਾ ਉਹ ਰੱਖਣਾ ਆ। ਰੱਖਾਂਗੇ ਬਿਲਕੁਲ। ਤੇ ਅਜਿਹੇ ਆਪਾਂ ਨੂੰ ਲੋਕਾਂ ਨੂੰ ਆਪਣੇ ਰੋਲ ਮਾਡਲ ਬਣਾਉਣ ਦੀ ਜ਼ਰੂਰਤ ਆ, ਹੂੰ। ਵੀ ਜਿਹੜੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ, ਜੀ। ਕਿ ਦੇਖੋ ਕਿਹੜੇ ਇੱਕ ਇਨਸੀਡੈਂਟ ਤੋਂ ਪ੍ਰਵੀਨ ਉਹ ਪ੍ਰਭਾਵਿਤ ਹੋਏ, ਹੂੰ, ਹੂੰ। ਉਹ ਤੋਂ ਪ੍ਰੇਰਿਤ ਹੋਏ, ਹੂੰ, ਹੂੰ। ਤੇ ਫਿਰ ਉਹਨਾਂ ਨੇ ਜੁਆਇਨ ਕੀਤੀ। ਹਾਂਜੀ, ਨਹੀਂ ਤਾਂ ਕੌਣ ਲੜਦਾ 6 ਸਾਲ ਕਾਨੂੰਨੀ ਚਾਰਾਜੋਈ ਕੌਣ ਕੌਣ ਕਰਦਾ? ਕਰਦਾ ਬਿਲਕੁਲ। ਕਹਿੰਦਾ ਵੀ ਮੇਰਾ ਤਾਂ ਸਰੀ ਜਾਂਦਾ ਸੀਗਾ। ਹਾਂਜੀ, ਹਾਂਜੀ। ਚੱਲ ਮੇਰਾ ਪੱਗ ਤੋਂ ਬਗੈਰ ਵੀ ਕੋਈ ਕਹਿੰਦੇ ਅਸੀਂ ਜਿਹੜਾ ਸਰ ਜਾਂਦਾ ਹੈ। ਹਾਂਜੀ, ਹਾਂਜੀ। ਕਿਉਂਕਿ ਕੁਛ ਵਕਤ ਪਹਿਲਾਂ ਤਾਂ ਆਪਣੇ ਇੱਥੇ ਇਹ ਵੀ ਪ੍ਰਚਾਰ ਜਿਹੜਾ ਹੁੰਦਾ ਰਿਹਾ, ਹੂੰ, ਹੂੰ। ਕਈ ਕਰਦੇ ਆ, ਉਹ ਨਹੀਂ ਜੇ ਜੀ ਜੋਬਾਂ ਕਰਨੀਆਂ ਤਾਂ ਵਾਲ ਕਟਾਉਣੇ ਪੈਣੇ ਆ। ਹਾਂ, ਆਪਣੇ ਬੰਦੇ ਹੀ ਕਰਦੇ। ਆਪਣੇ ਹੀ ਬੰਦੇ ਕਰਦੇ ਰਹੇ ਨਾ। ਹਾਂਜੀ, ਹਾਂਜੀ। ਪਰ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਮਨ 'ਚ ਕਿੱਦਾਂ ਦੀ ਭਾਵਨਾ ਸੀਗੀ, ਹੂੰ। ਵੀ ਨਹੀਂ ਜੇ ਹੂੰ। ਜੋਬ ਵੀ ਕਰਨੀ ਆ ਤਾਂ ਆਪਣੀ ਪੂਰੇ ਜਿਹੜੇ ਧਰਮ ਦੇ ਨਾਲ ਕਰਾਈ ਜਿਹੜੀ ਉਹ ਕਰਨਾ। ਕਰਨੀ, ਵੀ ਆਪਣੇ ਹਾਂਜੀ। ਕਕਾਰਾਂ ਦਾ ਵੀ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ। ਲੱਗੇ। ਚਾਹੇ ਉਹ ਦੇਖੋ ਪੂਰੇ ਸਾਬਤ ਸੂਰਤ ਨਹੀਂ ਨਹੀਂ ਸੀ। ਸੀਗੇ, ਹਾਂਜੀ, ਚਾਹੇ ਉਹ ਦਾੜੀ ਕੱਟਦੇ ਵੀ ਸੀਗੇ, ਹਾਂਜੀ। ਪਰ ਉਹਨਾਂ ਨੇ ਦਸਤਾਰ ਦੀ ਜਿਹੜੀ ਪਹਿਚਾਣ ਜਿਹੜੀ ਉਹ ਅੱਗੇ ਲੈ ਕੇ ਆਂਦੀ ਆ, ਹੂੰ। ਉਹ ਉਸ ਦੇ ਲਈ ਹਮੇਸ਼ਾ ਹੀ ਸ਼ਲਾਘਾਯੋਗ ਕਦਮ ਬਿਲਕੁਲ। ਜਿਹੜਾ ਤੇ ਉਹਨਾਂ ਦਾ ਰਿਹਾ ਹੈ। ਬੇਸ਼ੱਕ ਉਹ ਜਿਵੇਂ ਨਾ ਦਾੜੀ ਤਾਂ ਕੱਟਦੇ ਸੀਗੇ, ਪਰ ਦਸਤਾਰ ਦੇ ਲਈ ਜੋ ਉਹਨਾਂ ਨੇ ਕੀਤਾ 6 ਬਿਲਕੁਲ ਸਾਲ, 6 ਤੇ ਸਾਲ। ਉਹ ਦੂਜੀ ਦਸਤਾਰਾਂ ਲਈ ਵੀ ਤਾਂ ਉਹਨਾਂ ਨੇ ਰਾਹ ਖੋਲਿਆ ਨਾ। ਨਹੀਂ ਹੁਣ ਜਿਹੜੇ ਦਾੜੇ ਹਾਂ, ਪ੍ਰਕਾਸ਼ ਕਰਕੇ ਕਰਦੇ ਆ ਹਾਂਜੀ। ਜਾਂ ਉਹ ਕਰਕੇ, ਉਹ ਇੱਥੋਂ ਇੱਥੋਂ ਹੀ ਸ਼ੁਰੂਆਤ ਇੱਥੋਂ ਹੋਈ। ਹੀ ਸ਼ੁਰੂਆਤ ਹੋਈ ਸੀ। ਤੇ ਇੱਕ ਗੱਲ ਆਪਾਂ ਹੋਰ ਉਹਨਾਂ ਦੇ ਸੰਦਰਭ ਦੇ ਵਿੱਚ ਯਾਦ ਕਰਦੇ ਚੱਲੀਏ, ਇੱਕ ਡਾਕਘਰ ਦਾ ਨਾਂ ਉਹਨਾਂ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਬਿਲਕੁਲ, ਬਿਲਕੁਲ। ਅਮਰੀਕਾ ਦੇ ਵਿੱਚ, ਤੇ ਉਹ ਦੂਜੇ ਅਜਿਹੇ ਏਸ਼ੀਆਈ ਨੇ ਜਾਂ ਸਿੱਖ ਨੇ ਕਹਿ ਸਕਦੇ ਆਪਾਂ, ਜਿਨ੍ਹਾਂ ਨੂੰ ਅਜਿਹਾ ਮਾਣ ਮਿਲਿਆ। ਪਹਿਲਾਂ ਦਲੀਪ ਸਿੰਘ ਸੌਂਧ ਨੂੰ ਮਿਲਿਆ, ਤੇ ਉਹ ਵੀ ਦੱਖਣੀ ਕੈਲੀਫੋਰਨੀਆ ਦੇ ਵਿੱਚ ਭਾਰਤੀ ਅਮਰੀਕੀ ਕਾਂਗਰਸੀ ਸੀਗੇ, ਜਿਹੜੇ ਦਲੀਪ ਸਿੰਘ ਸੌਂਧ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ 2006 ਦੇ ਵਿੱਚ। ਤੇ ਉਹ ਦੂਜੇ ਐਸੇ ਇਨਸਾਨ ਹੋਏ ਆ ਜਿਨ੍ਹਾਂ ਦੇ ਨਾਮ ਤੇ ਮਤਲਬ ਇਹ ਜਿਹੜਾ ਪੋਸਟ ਆਫਿਸ ਹੈ, ਤੇ ਇੱਕ ਜਿਹੜਾ ਹਾਈਵੇ ਦਾ ਹਿੱਸਾ ਵਾ, ਉਹ ਵੀ ਉਹਨਾਂ ਦੇ ਨਾਮ ਨੂੰ ਸਮਰਪਿਤ ਕੀਤਾ ਗਿਆ, ਉਹਨਾਂ ਦੇ ਨਾਮ ਤੇ ਰੱਖਿਆ ਗਿਆ। ਬਿਲਕੁਲ, ਸੋ ਇਹ 2020 ਦੇ ਵਿੱਚ ਹੋਇਆ ਸੀਗਾ ਪ੍ਰਵੀਨ ਜੀ। ਜੀ, ਜੀ। ਜੋ 2019 ਦੇ ਵਿੱਚ ਇਹਨਾਂ ਦਾ ਕਤਲ ਹੁੰਦਾ ਹੈ, ਤੇ 2020 ਦੇ ਵਿੱਚ ਹੈਰਿਸ ਕਾਉਂਟੀ ਦਾ ਇੱਕ ਜਿਹੜਾ ਪੋਸਟ ਆਫਿਸ ਆ, ਹਾਂਜੀ। ਉਹ ਜਿਹੜਾ ਡਿਪਟੀ ਸੰਦੀਪ ਸਿੰਘ ਧਾਲੀਵਾਲ ਹੂੰ, ਹੂੰ। ਪੋਸਟ ਆਫਿਸ ਬਿਲਡਿੰਗ ਦੇ ਨਾਮ ਦੇ ਵਜੋਂ ਜਿਹੜਾ ਆ ਉਹ ਹੁਣ ਜਾਣਿਆ ਜਾਂਦਾ ਆ। ਹਾਂਜੀ। ਸੋ ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਹੋਇਆ ਆ। ਹੂੰ। ਜਿਹੜੇ ਟੈਕਸਸ ਦੀ ਡੈਲੀਗੇਸ਼ਨ ਉੱਥੋਂ ਦੇ ਜਿਹੜੇ ਲਾਅ ਮੇਕਰਸ ਆ, ਉਹਨਾਂ ਨੇ ਇਹ ਪ੍ਰਸਤਾਵ ਲਿਆਂਦਾ ਸੀ ਹੂੰ, ਹੂੰ। ਵਾਸ਼ਿੰਗਟਨ ਡੀਸੀ ਦੇ ਵਿੱਚ, ਜਿੱਥੇ ਸੈਨੇਟਰਸ ਉੱਥੋਂ ਦੇ ਦੋਨੋਂ, ਹੂੰ। ਤੇ ਨਾਲ ਜਿਹੜੇ ਉੱਥੇ ਦੇ ਇੱਕ ਲਾਅ ਮੇਕਰ ਸੀਗੇ, ਕਾਂਗਰਸਮੈਨ ਸੀ, ਜੀ। ਉਹਨਾਂ ਦੀ ਸਾਰਿਆਂ ਦੇ ਸਮਰਥਨ ਦੇ ਨਾਲ ਇਸ ਨੂੰ ਜਿਹੜਾ ਉਹ ਪਾਸ ਕੀਤਾ ਗਿਆ, ਕਿਉਂਕਿ ਜਿਹੜੀ USPS ਆ ਉਹ ਫੈਡਰਲ ਦੇ ਅੰਡਰ ਆਉਂਦੀ ਆ। ਹਾਂਜੀ, ਸੋ ਹਾਂਜੀ। ਇਹ ਫੈਡਰਲ ਲੈਵਲ ਦੇ ਉੱਤੇ ਜਿਹੜਾ ਨਾਮ ਆ ਉਹ ਰੱਖਿਆ ਗਿਆ ਸੀਗਾ। ਸੋ ਇਹ ਮਾਣ ਕੱਲਾ ਉਹਨਾਂ ਦਾ ਹੀ ਨਹੀਂ ਆ, ਸੰਦੀਪ ਹੂੰ। ਸਿੰਘ ਧਾਲੀਵਾਲ ਦਾ ਹੀ ਨਹੀਂ ਆ, ਹਾਂਜੀ। ਇਹ ਪੂਰੇ ਸਿੱਖਾਂ ਦਾ ਸਿੱਖਾਂ ਦਾ ਲਈ ਨਾਮ ਜਿਹੜੀ ਬਿਲਕੁਲ। ਇਹ ਮਾਣ ਵਾਲੀ ਜਿਹੜੀ ਉਹ ਗੱਲ ਆ। ਸੋ ਆਪਾਂ ਨੂੰ ਜ਼ਰੂਰ ਹੂੰ। ਅਜਿਹੇ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਹੂੰ। ਆਪਣੇ ਨਾਲ ਬਹੁਤ ਸਾਰੇ ਜਿਹੜੇ ਸਰੋਤੇ ਜਿਹੜੇ ਸੁਣ ਰਹੇ ਆ, ਦੇਖ ਰਹੇ ਆ, ਜੇ ਹਾਂਜੀ। ਤੁਹਾਡੇ ਕੋਲ ਵੀ ਕੋਈ ਯਾਦ ਆ ਉਹਨਾਂ ਦੇ ਨਾਲ ਜੁੜੀ ਹੋਈ, ਹੂੰ। ਤਾਂ ਤੁਸੀਂ ਜ਼ਰੂਰ ਸ਼ੇਅਰ ਵੀ ਕਰ ਸਕਦੇ ਆ, ਕਾਲ ਕਰ ਸਕਦੇ ਆ ਨੰਬਰ 408 272 5200 408272 5200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰ ਸਕਦੇ, ਚਾਹੇ ਉਹਨਾਂ ਦੀ ਯਾਦ ਦੇ ਵਿੱਚ ਕੁਝ ਕਹਿਣਾ ਹਾਂਜੀ, ਚਾਹੁੰਦੇ ਹਾਂਜੀ। ਆ, ਬਿਲਕੁਲ, ਬਿਲਕੁਲ। ਜਾਂ ਜੇ ਤੁਹਾਡੇ ਨਾਲ ਕੋਈ ਹੱਡ ਬੀਤੀ ਉਹਨਾਂ ਦੀ ਕਦੀ ਗੱਲਬਾਤ ਹੋਈ ਹੋਵੇ, ਤਾਂ ਹਾਂਜੀ। ਉਹ ਜ਼ਰੂਰ ਜਿਹੜਾ ਆਪਣਾ ਸ਼ੇਅਰ ਕਰ ਸਕਦੇ ਆ। ਜਦੋਂ ਤੁਹਾਡੇ ਉੱਦਮ ਜਿਹੜੇ ਆ, ਉਹ ਸਮੁੱਚਤਾ ਦੇ ਲਈ ਹੋਣ, ਉਹ ਸਾਰੇ ਭਾਈਚਾਰੇ ਦੇ ਲਈ ਹੋਣ, ਤਾਂ ਜਿਹੜੀਆਂ ਪ੍ਰਾਪਤੀਆਂ ਉਹ ਵੀ ਭਾਈਚਾਰੇ ਦੇ ਲਈ ਹੀ ਗਿਣੀਆਂ ਜਾਂਦੀਆਂ। ਬਿਲਕੁਲ, ਬਿਲਕੁਲ ਸਹੀ ਸੋ ਗੱਲ ਆ। ਇਸੇ ਕਰਕੇ ਜਦੋਂ ਜਿਹੜਾ ਉਹਨਾਂ ਦਾ ਉੱਦਮ ਸੀ, ਉਹ ਵੀ ਭਾਈਚਾਰੇ ਲਈ ਸੀ। ਜਿਹੜੀਆਂ ਹੁਣ ਉਹਨਾਂ ਦੀਆਂ ਪ੍ਰਾਪਤੀਆਂ ਨੇ, ਉਹਨਾਂ ਦੀ ਜਾਣ ਬਾਅਦ ਨੇ, ਬੇਸ਼ੱਕ ਉਹਨਾਂ ਦੀ ਯਾਦ ਦੇ ਵਿੱਚ ਜ਼ਰੂਰ ਨੇ। ਤੁਸੀਂ ਯਾਦਾਂ ਸਾਡੇ ਲਈ ਛੋਟੀਆਂ ਨਹੀਂ, ਬਹੁਤ ਵੱਡੀਆਂ ਨੇ, ਬਹੁਤ ਅਹਿਮ ਵੀ ਨੇ, ਕਿਉਂਕਿ ਉਹਨਾਂ ਨੇ ਜੋ ਯੋਗਦਾਨ ਪਾਇਆ ਉਹ ਵਡਮੁੱਲਾ ਹੈ, ਉਹ ਲਾਮਿਸਾਲ ਕਹਿ ਸਕਦੇ ਹਾਂ ਉਹਨੂੰ। ਬਿਲਕੁਲ।
ਜੀ। ਸੋ ਜੇ ਥੋੜ੍ਹਾ ਜਿਹਾ ਉਹਨਾਂ ਦੇ ਗੱਲ ਕਰੀਏ ਨਾ, ਚਲੋ ਆਪਾਂ ਇਹਨਾਂ ਦੇ ਜੀਵਨ ਦੇ ਬਾਰੇ ਦੱਸਿਆ ਵੀ, ਦੱਸ ਜਾਈਏ, ਅਪਡੇਟ ਦੱਸਦੇ ਜਾਈਏ ਵੀ ਉਸ ਕੈਦੀ ਦਾ ਹੁਣ ਕੀ ਚੱਲ ਰਿਹਾ ਹੈ। ਹਾਂਜੀ, ਹਾਂ, ਉਹ ਜ਼ਰੂਰ ਦੱਸ ਜਿਹੜਾ ਰੋਬਰਟ ਸੋਲਸ ਆ, ਹਾਂਜੀ, ਉਸ ਤੋਂ ਬਾਅਦ ਕੇਸ ਚੱਲਿਆ ਉਹਦੇ ਤੇ, ਜੀ। ਟਰਾਇਲ ਹੋਇਆ ਇਹਦਾ 2022 ਦੇ ਵਿੱਚ। ਹੂੰ, ਹੂੰ, ਹੂੰ। ਇਵੈਂਚੁਅਲੀ ਕੁਛ ਸਾਲ ਜਿਹੜੇ ਆ ਉਹ ਲੱਗ ਹੀ ਜਾਂਦੇ ਆ, ਦਸਤਾਵੇਜ਼ ਇਕੱਠੇ ਕਰਦੇ ਆ, ਸਬੂਤ ਵਗੈਰਾ ਜੋ ਵੀ ਹੈ, ਕਿਉਂਕਿ ਫਸਟ ਡਿਗਰੀ ਮਰਡਰ ਚਾਰਜ ਨੂੰ ਪ੍ਰੂਵ ਕਰਨਾ ਵੀ ਕੋਲਡ ਬਲੱਡਡ ਮਰਡਰ ਆ, ਹੂੰ, ਉਸ ਨੂੰ ਪ੍ਰੂਵ ਕਰਨਾ, ਹੂੰ, ਉਹਦੇ ਲਈ ਕੋਈ ਵੀ ਜਿਹੜਾ ਡੀਏ ਆ ਉਹ ਛੋਟੀ ਤਿਆਰੀ ਦੇ ਨਾਲ ਨਹੀਂ ਜਾਂਦਾ। ਹੂੰ। ਕੈਦੀ ਨੰਬਰ ਇਹਦਾ 999 625 ਆ, ਠੀਕ ਹੈ। ਰੋਬਰਟ ਸੋਲਸ ਦਾ। ਹੂੰ। 2022 ਦੇ ਵਿੱਚ ਟਰਾਇਲ ਤੋਂ ਬਾਅਦ 'ਚ ਜਦ ਜਿਊਰੀ ਨੇ ਸਾਰੀਆਂ ਗੱਲਾਂ ਸੁਣ ਲਈਆਂ, ਹੂੰ, ਹੂੰ। ਸਾਰੇ ਐਵੀਡੈਂਸ, ਸਬੂਤ, ਦਸਤਾਵੇਜ਼ ਜਿਹੜੇ ਉਹ ਦੇਖੇ, ਸੁਣੇ, ਹਾਂਜੀ। ਤਾਂ ਉਹਨਾਂ ਨੇ 30-35 ਮਿੰਟ ਤੋਂ ਵਿੱਚ ਇਸ ਨੂੰ ਪੂਰਿਆਂ ਨੇ ਯੂਨੈਨਿਮਸਲੀ ਦੋਸ਼ੀ ਕਰਾਰ ਦੇ ਦਿੱਤਾ ਜੀ। ਵੀ ਹਾਂ, ਇਹ ਜਿਹੜੇ ਦੋਸ਼ ਇਸ ਉੱਤੇ ਹੂੰ, ਲੱਗੇ ਨੇ ਹੂੰ, ਇਹ ਠੀਕ ਨੇ ਤੇ ਹੂੰ। ਇਹ ਇਸ ਦੇ ਵਿੱਚ ਦੋਸ਼ੀ ਆ। ਉੱਥੋਂ ਦੀ ਪ੍ਰੋਸੀਕਿਊਸ਼ਨ ਨੇ ਇਸ ਦੇ ਲਈ ਮੌਤ ਦੀ ਸਜ਼ਾ ਮੰਗੀ ਸੀਗੀ, ਜੀ, ਜੀ। ਤੇ ਇਸ ਨੂੰ ਫਿਰ ਉੱਥੋਂ ਜਿਹੜਾ ਜੱਜ ਆ ਜਿਸ ਦੀ ਅਦਾਲਤ ਵਿੱਚ ਇਹ ਕਾਰਵਾਈ ਚੱਲ ਰਹੀ ਸੀ, ਹੂੰ, ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਜਾਂਦੀ ਆ। ਹੂੰ, ਹੂੰ। 27 ਅਕਤੂਬਰ 2022 ਨੂੰ ਇਸ ਦੀ ਸੈਂਟੈਂਸਿੰਗ ਹੁੰਦੀ ਆ। ਜੀ, ਇਸ ਨੂੰ ਇਸ ਟਾਈਮ ਹੁਣ ਇਹ ਡੈਥ ਰੋ ਦੇ ਉੱਤੇ ਇੰਤਜ਼ਾਰ ਕਰ ਰਿਹਾ ਆ ਜੀ। ਵੀ ਇਸ ਦੀ ਜਿਹੜੀ ਆ ਇਸ ਨੂੰ ਮੌਤ ਜਿਹੜੀ ਉਹ ਮਿਲਦੀ ਕਦੋਂ ਆ, ਆਵੇ? ਕਦੋਂ ਜਿਹੜੀ ਹੈ ਇਸ ਦੀ ਇਹ ਹੋਣੀ ਆ। ਹੂੰ, ਜਦੋਂ ਕੇਸ ਚੱਲਿਆ ਨਾ ਪ੍ਰਵੀਨ ਜੀ, ਵੀ ਜੀ। ਇਹਦੇ ਬਾਰੇ ਦੱਸਿਆ, ਇਹਦੀ ਘਰਵਾਲੀ ਨੇ ਵੀ, ਇਹਦੇ ਰਿਸ਼ਤੇਦਾਰਾਂ ਨੇ ਵੀ, ਮਾਪਿਆਂ ਨੇ ਵੀ, ਕਹਿੰਦੇ ਵੀ ਇਹਦੇ ਸ਼ੁਰੂ ਤੋਂ ਹੀ ਸਾਈਕੋਪਾਥ ਬੰਦਾ ਸੀ। ਹੂੰ, ਇਹਦੇ ਨਿਆਣੇ ਤੇ ਇਹਦੀ ਘਰਵਾਲੀ ਨੇ ਕਿਹਾ ਵੀ ਇਹ ਤਾਂ ਮੈਨੂੰ ਕੁੱਟਦਾ ਬਹੁਤ ਹੁੰਦਾ ਸੀ। ਜੀ। ਕਹਿੰਦੇ 14 ਸਾਲਾਂ ਤੋਂ ਇਸ ਨੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਲਿਆ ਸੀ। ਠੀਕ ਹੈ। ਹੁਣ ਤੁਸੀਂ ਦੇਖੋ ਵੀ ਇੱਕ ਕਹਿੰਦੇ ਬੜੀ ਨਾਰਮਲ ਜੀ ਜਿਹੜੀ ਇਹ ਪੁਲਿਸ ਵਾਲੇ ਨਾਲ ਹੋਈ ਆ, ਹੂੰ, ਕਿਸੇ ਚੀਜ਼ ਕਰਕੇ ਟ੍ਰੈਫਿਕ ਸਟਾਪ ਕੀਤਾ, ਹੂੰ, ਉਹਨੇ ਦਸਤਾਵੇਜ਼ ਮੰਗੇ, ਉਹਨੇ ਫੜਾਤੇ, ਹੂੰ। ਉਹਦੇ ਮਨ 'ਚ ਕੀ ਆਇਆ ਹੋਊਗਾ ਵੀ ਇਹਨੂੰ ਮੈਂ ਹੂੰ, ਮਾਰ ਹੀ ਦੇਣਾ। ਹੂੰ। ਅਜਿਹੀ ਕਹਿੰਦੇ ਕੋਈ ਗੱਲ ਵੀ ਨਹੀਂ ਹੋਈ, ਜੀ, ਜੀ। ਨਾ ਹੀ ਕੁਛ ਅਜਿਹੀ ਚੀਜ਼ ਸੀਗੀ ਵੀ ਹੂੰ, ਰੋਬਰਟ ਸੋਲਸ ਨੇ ਪਿੱਛੋਂ ਜਿਹੜੇ ਇੱਕ ਡਰਪੋਕ ਵਾਂਗੂ ਪਿੱਛੋਂ ਉਸਨੇ ਕਾਇਰ ਵਾਂਗੂ। ਕਾਇਰ ਵਾਂਗੂ ਜਿਹੜਾ ਹਨਾ ਹੂੰ, ਵੀ ਉਹਨੇ ਗੋਲੀਆਂ ਜਿਹੜੀਆਂ ਚਲਾ ਕੇ ਹੂੰ। ਇਹ ਮਾਰ ਦਿੱਤਾ। ਹੁਣ ਪਰਿਵਾਰ ਦੇ ਲਈ 3 ਛੋਟੇ ਬੱਚੇ ਹੋਣ, ਬੱਚੇ, ਹਾਂਜੀ। ਉਹ ਪਰਿਵਾਰ ਦੇ ਜੀ ਆ, ਬਾਕੀ ਆ, ਹੂੰ, ਘਰਵਾਲੀ ਆ, ਹੂੰ, ਮਾਪੇ ਆ, ਵੀ ਉਹ ਕਿੱਦਾਂ ਜਿਹੜਾ ਉਹ ਹੋਊਗਾ ਹਨਾ। ਸੋ ਹੂੰ। ਇਹ ਸਾਰੀਆਂ ਚੀਜ਼ਾਂ ਉਦੋਂ ਇਹ ਵਾਪਰੀਆਂ। ਹੁਣ ਉਹ ਇੰਤਜ਼ਾਰ ਦੇ ਵਿੱਚ ਆ। ਜੀ। 2019 ਦੇ ਵਿੱਚ ਸਤੰਬਰ 'ਚ ਇਹ ਘਟਨਾ 27 ਸਤੰਬਰ 27 ਅੱਜ ਦੇ ਹੀ ਜਿਹੜਾ ਦਿਨ ਪੂਰੇ 4 ਹਾਂਜੀ, ਵਜੇ ਹਾਂਜੀ। ਪਹਿਲਾਂ ਜੀ। ਇਹ ਹੁੰਦਾ ਆ। ਹੂੰ, ਤੇ ਫਿਰ ਅਕਤੂਬਰ ਦੇ ਵਿੱਚ 27 ਅਕਤੂਬਰ ਕਹਿ ਸਕਦੇ ਹਾਂ ਵੀ 3 ਸਾਲ ਤੇ 1 ਮਹੀਨੇ ਬਾਅਦ ਹੂੰ, ਹੂੰ। ਜਿਹੜਾ ਇਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਜਾਂਦੀ। ਜੀ, ਜੀ, ਬਿਲਕੁਲ। ਇਸੇ ਕਰਕੇ ਆਪਾਂ ਜਦੋਂ ਗੱਲ ਕਰਦੇ ਆ ਨਾ ਪਰਿਵਾਰਕ ਲਿਹਾਜ਼ ਦੇ ਬਾਰੇ ਜਾਂ ਦੋਸਤਾਂ ਮਿੱਤਰਾਂ ਦੇ, ਆਪਣੇ ਸਮਾਜ ਦੇ, ਇਸੇ ਕਰਕੇ ਆਪਾਂ ਕਹਿੰਦੇ ਕਿ ਘਾਟਾ ਪੂਰਾ ਨਹੀਂ ਹੋ ਸਕਦਾ। ਕਿਉਂਕਿ ਉਹ ਸ਼ਬਦ ਹੀ ਇਸ ਤਰ੍ਹਾਂ ਦਾ ਬਣਿਆ ਕਿ ਜਿਹੜੇ ਲੋਕ ਚਲੇ ਜਾਂਦੇ ਨੇ ਇਸ ਦੁਨੀਆ ਤੋਂ, ਔਰ ਖਾਸ ਕਰਕੇ ਆਪਣੇ ਲੋਕਾਂ ਦੇ ਲਈ ਲੜਦਿਆਂ ਚਲੇ ਜਾਂਦੇ ਆ, ਉਹਨਾਂ ਦਾ ਘਾਟਾ ਕਦੇ ਵੀ ਨਹੀਂ ਪੂਰਾ ਹੁੰਦਾ, ਕਿਉਂਕਿ ਉਹਨਾਂ ਦੀ ਥਾਂ ਮੱਲਣ ਵਾਲੇ ਕੋਈ ਕਿਤੇ ਹੀ ਆਉਂਦੇ ਆ ਲੋਕ। ਕੋਈ ਹਾਂਜੀ। ਸੋ ਇਹ ਆਪਾਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ, ਡਿਪਟੀ ਹਾਂਜੀ। ਸੰਦੀਪ ਸਿੰਘ ਧਾਲੀਵਾਲ ਉਹਨਾਂ ਨੂੰ। ਬਾਕੀ ਜੇ ਕੋਈ ਆਪਣੇ ਵਿਚਾਰ ਵੀ ਸ਼ੇਅਰ ਕਰਨਾ ਚਾਹੁੰਦਾ ਹੋਵੇ ਤਾਂ ਹੂੰ, ਉਹ ਕਾਲ ਕਰ ਸਕਦੇ ਆ। ਸਟੂਡੀਓ ਦਾ ਨੰਬਰ ਹੈ 408 272 ਹਾਂਜੀ। 5200। ਤੇ ਪੰਜਾਬ ਪਿਛੋਕੜ ਬਾਰੇ ਜ਼ਰੂਰ ਆਪਾਂ ਉਹਨਾਂ ਨੂੰ ਦੱਸ ਦਈਏ। ਧਾਲੀਵਾਲ ਬੇਟ ਉਹਨਾਂ ਦਾ ਪਿੰਡ ਸੀਗਾ, ਕਪੂਰਥਲਾ ਜ਼ਿਲ੍ਹੇ ਤੋਂ ਜੀ, ਆਉਂਦੇ ਸੀਗੇ ਉਹ। ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਧਾਲੀਵਾਲ ਬੇਟ, ਜੀ, ਤੇ ਛੋਟੀ ਉਮਰ ਹੀ ਸ਼ਾਇਦ ਉਹ ਅਮਰੀਕਾ 'ਚ ਆ ਗਏ ਸੀਗੇ। ਇਹ ਹਾਂਜੀ, ਸਾਬਕਾ ਨੇਵੀ ਅਧਿਕਾਰੀ ਦੇ ਘਰੇ ਜੀ। ਪਿਆਰਾ ਸਿੰਘ ਧਾਲੀਵਾਲ, ਹਾਂਜੀ। ਉਹਨਾਂ ਦੇ ਘਰੇ ਜਿਹੜਾ ਇਹਨਾਂ ਦਾ ਜਨਮ ਹੁੰਦਾ 1977 ਦੇ ਵਿੱਚ। ਹੂੰ, ਸੋ ਤੇ 2019 ਹਾਂਜੀ। ਦੇ ਵਿੱਚ ਇਹਨਾਂ ਦਾ ਕਤਲ। 42 ਕੁ ਸਾਲ ਉਮਰ ਸੀ। ਉਮਰ 42 ਸੀ। ਸਾਲ ਕੁਛ ਵੀ ਨਹੀਂ ਹੁੰਦੀ। ਹਾਂਜੀ, ਹਾਂਜੀ। ਇਸ ਪੜਾਅ ਦੇ ਉੱਤੇ ਕਈ ਤਾਂ ਦੇਖੋ ਆਪਾਂ ਲੰਘ ਚੁੱਕੇ ਆ, ਹਾਂਜੀ, ਕਈ ਹਾਂਜੀ। ਜਾਣੇ, ਕਈ ਉਹਦੇ ਕਈਆਂ ਨੇ ਬਹੁਤ ਲੰਘਣਾ। ਨਜ਼ਦੀਕ ਆ, ਕਈ ਉੱਥੇ ਆ, ਹਾਂਜੀ। ਕੁਛ ਵੀ ਨਹੀਂ ਹੁੰਦੀ ਉਮਰ ਨਾ। ਹੂੰ। 42 ਸਾਲ ਇਜ਼ ਨਥਿੰਗ ਹੂੰ। ਜਿਹੜੀ ਇਹ ਚੀਜ਼ ਜਿਹੜੀ ਉਹ ਵਾਪਰੀ। ਹਾਂਜੀ। ਜੀ, ਸੋ ਬਿਲਕੁਲ ਆਪਾਂ ਸੰਦੀਪ ਸਿੰਘ ਧਾਲੀਵਾਲ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੂੰ 27 ਸਤੰਬਰ ਨੂੰ ਜਿਹੜਾ ਉਹ ਗੋਲੀ ਮਾਰ ਦਿੱਤੀ ਸੀ 2019 ਦੇ ਵਿੱਚ। ਪਰ ਬੇਸ਼ੱਕ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਸਰੀਰਕ ਤੌਰ ਤੇ ਉਹ ਸਾਡੇ ਦਰਮਿਆਨ ਨਹੀਂ ਰਹੇ, ਪਰ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਸੀ, ਜਿਹੜੇ ਉਹਨਾਂ ਨੇ ਉੱਦਮ ਕੀਤੇ, ਖਾਸ ਕਰਕੇ ਸਿੱਖ ਪਛਾਣ ਨੂੰ ਲੈ ਕੇ ਜੋ ਉਹਨਾਂ ਨੇ ਜੱਦੋ-ਜਹਿਦ ਕੀਤੀ, ਤੇ ਇਸ ਜੱਦੋ-ਜਹਿਦ ਦੇ ਚੱਲਦਿਆਂ ਜੋ ਉਹਨਾਂ ਨੇ ਡਿਊਟੀ ਨਿਭਾਈ ਤਨਦੇਹੀ ਦੇ ਨਾਲ, ਉਸੇ ਕਰਕੇ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਜੀ, ਆਪਣੇ ਨਾਲ ਜੁੜੇ ਨੇ ਰਜਿੰਦਰ ਕੰਗ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਬੱਚਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੰਦੀਪ ਸਿੰਘ ਧਾਲੀਵਾਲ ਨੂੰ ਮੋਸਟਲੀ ਯਾਦ ਕਰਦੇ ਰਹੀਦਾ। ਜਦੋਂ ਇਹਦਾ ਯਾਦ ਕਰੀਏ ਉਹਨਾਂ ਦੀਆਂ ਸਾਰੀਆਂ ਫੋਟੋ ਸ਼ਕਲਾਂ ਅੱਗੇ ਆ ਜਾਂਦੀਆਂ ਨੇ, ਫੈਮਿਲੀ ਦੀਆਂ, ਬੱਚਿਆਂ ਦੀਆਂ। ਜੀ। ਤੇ ਉਹ ਜਿਹੜੇ ਪਿੰਡ ਤੋਂ ਬਿਲੋਂਗ ਕਰਦੇ, ਮੇਰੀ ਨਨਾਣ ਉਸ ਪਿੰਡ ਵਿਆਹੀ ਹੋਈ ਹੈ, ਸਾਡੀ ਮੇਰੇ ਹਸਬੈਂਡ ਦੀ ਭੂਆ ਉਸ ਪਿੰਡ ਵਿਆਹੀ, ਅਸੀਂ ਉਸ ਪਿੰਡ ਨੂੰ ਜਾਣਦੇ ਹਾਂ। ਜੀ, ਠੀਕ ਹੈ। ਤੇ
ਉਹਨਾਂ ਦਾ ਆਪਣੀ ਡਿਊਟੀ ਕਰਨੀ, ਉਹਨਾਂ ਰੋਕਣਾ ਸਭ ਨੂੰ। ਪਰ ਜਿਹੜੇ ਮਾਰਨ ਵਾਲੇ ਹੁੰਦੇ ਨੇ ਉਹ ਘਟੀਆ ਇਨਸਾਨ ਕੰਮ ਕਦੇ ਕਰਕੇ ਨਹੀਂ ਵੇਖਿਆ ਹੁੰਦਾ। ਬਿਲਕੁਲ ਸਹੀ। ਤੇ ਜਿਹੜੇ ਉਸ ਇਨਸਾਨ ਦੀ ਉਹਨਾਂ ਨੂੰ ਵੈਲਿਊ ਦਾ ਹੀ ਨਹੀਂ ਪਤਾ ਵੀ ਇਹ ਕੀ ਇਨਸਾਨ ਹੈ, ਬਸ ਉਹਨਾਂ ਦਾ ਆਪਣੀ ਗੋਲੀ ਕੱਢ ਕੇ ਮਾਰਨੀ ਜੀ। ਬਿਲਕੁਲ ਨਿੱਕੇ ਨਿੱਕੇ ਬੱਚਿਆਂ ਵਾਲਿਆਂ ਨੂੰ ਮਾਰ ਕੇ ਰੱਖ ਦਿੰਦੇ ਆ, ਵਾਈਫ ਨੂੰ ਹਸਬੈਂਡ ਨਹੀਂ ਲੱਭਦਾ, ਪੇਰੈਂਟਸ ਨੂੰ ਆਪਣਾ ਬੱਚਾ ਨਹੀਂ ਮਿਲਦਾ, ਛੋਟੇ ਛੋਟੇ ਬੱਚਿਆਂ ਤੋਂ ਬਾਪ ਦਾ ਸਾਇਆ ਖੋਹ ਲੈਂਦੇ। ਇਸ ਤਰ੍ਹਾਂ ਹੀ ਇੱਥੇ ਆਪਣੀ ਸੈਂਟਰਲ ਵੈਲੀ ਹੈ ਨਾ ਜੀ, ਤੇ ਉੱਥੇ ਇੱਕ ਮੋਡੈਸਟੋ ਤੇ ਇਹਦੇ ਰਿਪਨ ਦੇ ਵਿਚਾਲੇ ਇੱਕ ਪੁਲਿਸਮੈਨ ਨੂੰ 2006 ਵਿੱਚ ਮਾਰਿਆ ਸੀ, ਅਰਲੀ ਮਾਰਨਿੰਗ। ਕਾਲੇ ਨੇ, ਉਹਨੇ ਕਿਹਾ ਸ਼ੀਸ਼ਾ ਥੱਲੇ ਕਰ ਤੇ ਕਾਲੇ ਨੇ ਮਾਰ ਦਿੱਤਾ। ਬੜਾ ਹਰਟ ਹੋਇਆ ਸੀ ਉਦੋਂ ਵੀ ਸੁਣ ਕੇ। ਇੱਕ ਇੱਧਰ ਪੈਟਰਸਨ ਦੇ ਕੋਲ ਸ਼ਹਿਰ, ਮੈਨੂੰ ਯਾਦ ਨਹੀਂ ਆ ਰਿਹਾ ਹੁਣ, ਪਿਛਲੇ ਮਹੀਨੇ ਉਹਦੀ ਯਾਦ ਵੀ ਮਨਾਈ ਨੇ, ਮੇਰੇ ਖਿਆਲ ਰੋਡ ਦਾ ਨਾਂ ਰੱਖਿਆ। ਉਹਨੂੰ ਵੀ ਰਾਤ ਨੂੰ ਮਾਰਿਆ ਸੀ ਇਸ ਤਰ੍ਹਾਂ। ਬੜਾ ਹੀ ਹਰਟ ਹੁੰਦਾ ਹੈ ਏਦਾਂ ਦੀਆਂ ਨਿਊਜ਼ ਸੁਣ ਕੇ ਨਾ, ਤੇ ਏਦਾਂ ਦਾ ਕਰਕੇ। ਤੇ ਏਦਾਂ ਇਹ ਜਿਹੜੇ ਘਟੀਆ ਇਨਸਾਨ ਨੇ, ਕੰਮ ਕਰਨਾ ਨਹੀਂ, ਵਿਹਲੜਾਂ ਨੇ, ਨਸ਼ੇ ਪੱਤੇ ਖਾਣੇ ਆ, ਜਿਹੜੇ ਆਪਣੀਆਂ ਡਿਊਟੀਆਂ ਕਰਦੇ ਆ, ਤੁਸੀਂ ਉਹਨਾਂ ਨੂੰ ਤਾਂ ਡਿਊਟੀਆਂ ਕਰ ਲੈਂਦੇ ਹੋ ਜੀ। ਜਿਹੜੇ ਦੇਸ਼ ਕੌਮ ਲਈ ਕਰ ਰਹੇ ਉਹਨਾਂ ਨੂੰ ਤਾਂ ਕਰ ਲੈਂਦੇ ਹੋ, ਤੁਸੀਂ ਘਟੀਆ ਇਨਸਾਨੋ। ਮੈਂ ਤਾਂ ਇਹੋ ਹੀ ਕਹਿ ਦਿੰਦੀ ਹਾਂ, ਘਟੀਆ ਇਨਸਾਨ ਆਪ ਕੰਮ ਕਰਨੇ ਨਹੀਂ, ਕਿਸੇ ਨੂੰ ਇੰਨਾ ਕਰਨ ਨਹੀਂ ਦੇਣਾ। ਜੀ ਜੀ ਬਿਲਕੁਲ। ਦਿਨ ਬ ਦਿਨ ਇੰਨੇ ਹਾਲਾਤ ਖਰਾਬ ਹੋ ਰਹੇ ਆ, ਤੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਜਿਵੇਂ ਦੇਸ਼ ਦੀ ਸੇਵਾ ਹੀ ਹੈ ਵੀ ਇੱਕ ਇੰਨੀ ਹਾਰਡ ਜੋਬ ਹੈ ਨਾ, ਤੇ ਦੇਸ਼ ਦੀ ਸੇਵਾ ਕਰਦੇ ਕਰਦੇ ਜਿਵੇਂ ਸਵਰਗ ਸੁਧਾਰ ਜਾਂਦੇ ਨੇ ਕਿਸੇ ਘਟੀਆ ਇਨਸਾਨ ਦੇ ਹੱਥੋਂ। ਜੀ ਜੀ ਜੀ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਜੀ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਕਿਸੇ ਦੀ ਦੁਆਰਾ ਜਿਹੜਾ ਇਹ ਕਾਰਵਾਈ ਕਰ ਦੇਣੀ ਤਾਂ ਕਿੰਨਾ ਹਰਟ ਹੁੰਦਾ, ਕਿਉਂਕਿ ਪਤਾ ਨਹੀਂ ਉਹਨਾਂ ਨੇ ਅੱਗੇ ਹੋਰ ਕੀ ਕਰ ਸਕਣਾ। ਹਾਂ ਬਿਲਕੁਲ, ਸਮਰੱਥਾ ਜਿਹਦੇ ਵਿੱਚ ਇੰਨੀ ਸਮਰੱਥਾ, ਉਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਕਰਨ ਦੀ ਹੁੰਦੀ। ਨਾਲੇ ਪਰਮਾਤਮਾ ਨੇ ਪਤਾ ਨਹੀਂ ਨਾ ਹੁੰਦਾ ਹੋਰ ਕਿਹੜੇ ਕਾਰਜ ਜਿਹੜੇ ਕਰਵਾਉਣੇ, ਉਹਨੂੰ ਵਡਿਆਈ ਦਿਵਾਉਣੀ ਆ। ਹਾਂਜੀ। ਸੋ ਇਹ ਵਡਿਆਈਆਂ ਚਾਹੇ ਕਿਸੇ ਦੇ ਆ, ਪਰ ਕਿਸੇ ਚੀਜ਼ ਦੇ ਲਈ ਆ, ਪਰ ਜੋ ਇਹ ਕੰਮ ਕਰ ਗਏ, ਵੱਡੇ ਵੀ ਜਿਹੜੇ ਮਾਹਰ, ਜਿਹੜੇ ਹਜ਼ਾਰਾਂ ਲੱਖਾਂ ਡਾਲਰ ਵੀ ਖਰਚ ਕੇ ਜਿਹੜੇ ਆ ਨਾ, ਕਈ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਚਲੋ ਇਹਨਾਂ ਦੀ ਕੀਮਤੀ ਤੇ ਨਹੀਂ, ਬੇਸ਼ਕੀਮਤੀ ਲੋਕ ਹੁੰਦੇ ਨੇ, ਅਨਮੋਲ ਹੁੰਦੇ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਆ। ਪਰ ਇਹ ਆ ਵੀ ਉਹ ਚੀਜ਼ਾਂ ਕਰ ਗਏ ਜਿਹਦੇ ਲਈ ਕਿੰਨੀ ਜਦੋਜਹਿਦ, ਕਿੰਨਾ ਚਿਰ ਜਿਹੜਾ ਉਹ ਕਰਦੇ ਰਹਿਣਾ ਪਿਆ। ਸੋ ਰਾਜਕਰਮਵੀਰ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਆਟੋਨੋਮਸ ਟਰੱਕਿੰਗ ਦੇ ਬਾਰੇ ਆਪਾਂ ਜਿਹੜੀ ਗੱਲਬਾਤ ਆ ਉਹ ਕਰਾਂਗੇ ਜੀ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੇ ਹਿੱਸੇ ਦੇ ਵਿੱਚ ਸੰਦੀਪ ਸਿੰਘ ਧਾਲੀਵਾਲ ਜੀ ਨੂੰ ਯਾਦ ਕਰਕੇ ਹਟੇ ਹਾਂ, ਤੇ ਹੁਣ ਦੂਜੇ ਹਿੱਸੇ ਦੇ ਵਿੱਚ ਆਟੋਨਮਸ ਟਰੱਕਿੰਗ ਦੇ ਬਾਰੇ ਗੱਲਬਾਤ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਸ਼ਰਮਾ ਜੀ, ਜੀ। ਸਭ ਨੂੰ ਪਿਆਰ ਭਰੀ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਆਟੋਨਮਸ ਟਰੱਕਿੰਗ ਦੇ ਬਾਰੇ ਜਦੋਂ ਗੱਲਬਾਤ ਕਰਨ ਜਾ ਰਹੇ ਸੀ, ਤੇ ਇਹਦੇ ਬਾਰੇ ਜਿਹੜੀ ਤਾਜ਼ਾ ਅਪਡੇਟ ਸੀਗੀ ਉਹ ਇਹ ਸੀ ਕਿ ਗਵਰਨਰ ਨੇ ਵੀਟੋ ਕਰ ਦਿੱਤਾ ਹੈ ਇਸ ਬਿੱਲ ਦੇ ਉੱਤੇ। ਕੀ ਇਸ ਤੋਂ ਬਾਅਦ ਹੁਣ ਆਸਾਰ ਬਣ ਗਏ ਨੇ ਕਿ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਭਰਾਵਾਂ ਦੇ ਜਿਹੜੇ ਉਹਨਾਂ ਦੇ ਪਹਿਲਾਂ ਵਾਲੇ ਜਿਹੜੇ ਇੱਕ ਤਰੀਕੇ ਨਾਲ ਕਹੀਏ ਕਿ ਸਾਡੇ ਆ ਗਿਲੇ ਸ਼ਿਕਵੇ ਜਾਂ ਆ ਚੀਜ਼ਾਂ ਸਾਡੇ ਮਨਾਂ ਦੇ ਵਿੱਚ ਸ਼ੰਕੇ ਤੌਖਲੇ ਹੁੰਦੇ ਆ, ਉਹ ਦੂਰ ਹੋ ਸਕਣਗੇ ਜਾਂ ਫਿਰ ਰਾਹ ਪੱਧਰਾ ਹੋ ਗਿਆ ਕਹਿ ਸਕਦੇ? ਆਟੋਨਮਸ ਟਰੱਕਿੰਗ ਦੇ ਲਈ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਵਿੱਚ ਤਾਂ ਰਾਹ ਪੱਧਰਾ ਹੋਰ ਹੋ ਗਿਆ। ਜਿਹੜੀ ਕੋਈ ਮਾੜੀ ਮੋਟੀ ਰੋਕ ਵੀ ਸੀਗੀ ਜਾਂ ਸੋਚਿਆ ਜਾ ਰਿਹਾ ਸੀਗਾ ਵੀ ਸ਼ਾਇਦ ਵੀ ਇਹਦੇ ਵਿੱਚ ਰੋਕ ਲਿਆ ਜਾਊਗਾ, ਕਿਉਂਕਿ ਇਹਦੇ ਵਿੱਚ ਪ੍ਰੋਬਲਮ ਪ੍ਰਵੀਨ ਜੀ, ਜੇ ਪਹਿਲਾਂ ਬਿੱਲ ਦੇ ਬਾਰੇ ਦੱਸ ਦਈਏ ਥੋੜਾ ਜਿਹਾ। ਹਾਂਜੀ ਹਾਂਜੀ। ਜਿਹੜਾ ਅਸੈਂਬਲੀ ਬਿੱਲ 316 ਸੀਗਾ ਜੀ। ਇਸ ਬਿੱਲ ਦਾ ਜਿਹੜਾ ਉਹ ਨਾਂ ਸੀਗਾ, ਕੀ ਹੋਇਆ ਕਿੱਦਾਂ ਹੋਇਆ ਉਹ ਆਪਾਂ ਜਿਹੜਾ ਉਹ ਦੱਸਦੇ ਹਾਂ। ਸੈਨੇਟ 'ਚ ਵੀ ਪਾਸ ਜਿਹੜਾ ਹੋ ਗਿਆ ਬਿੱਲ। ਪਹਿਲੋਂ ਜਿਹੜਾ ਉਹ ਅਸੈਂਬਲੀ 'ਚ ਆਇਆ, ਜਿਹੜੀ ਟਰਾਂਸਪੋਰਟੇਸ਼ਨ ਦੀ ਕਮੇਟੀ ਦੇ ਮੋਹਰੇ ਆਇਆ, ਇਹ ਪਾਸ ਹੁੰਦਾ ਗਿਆ ਤਾਂ ਅਸੈਂਬਲੀ ਦੇ ਉੱਤੇ ਵੱਡੀ ਜਿਹੜੀ ਬਹੁਮਤ ਦੇ ਨਾਲ ਪਾਸ ਹੋਇਆ। 69 ਲੋਕਾਂ ਨੇ ਹੱਕ 'ਚ, 4 ਨੇ ਉਲਟ ਤੇ 7 ਨੇ ਵੋਟ ਨਹੀਂ ਪਾਈ, ਤੇ ਇਹ ਬਿੱਲ ਜਿਹੜਾ ਉੱਥੇ ਪਾਸ ਹੋ ਗਿਆ ਮੈਜੋਰਟੀ ਦੇ ਨਾਲ। ਫਿਰ ਸੈਨੇਟ ਦੀ ਟਰਾਂਸਪੋਰਟੇਸ਼ਨ ਕਮੇਟੀ 'ਚ ਜਾਂਦਾ ਆ, ਉੱਥੇ ਵੀ ਪਾਸ ਹੋ ਜਾਂਦਾ ਆ। ਅਪਰੋਪਰੀਏਸ਼ਨ ਕਮੇਟੀ 'ਚ ਯੂਨੈਨਿਮਸਲੀ ਪਾਸ ਹੋ ਜਾਂਦਾ ਆ, 2 ਵਾਰੀ ਪਾਸ ਹੋ ਜਾਂਦਾ। ਫਿਰ ਸੈਨੇਟ ਦੇ ਫਲੋਰ ਦੇ ਉੱਤੇ ਜਾਂਦਾ ਆ, ਜਿਸ ਦੇ ਵਿੱਚ 2 ਦੇ ਮੁਕਾਬਲੇ 36 ਵੋਟਾਂ ਦੇ ਨਾਲ ਕਹਿ ਸਕਦੇ ਵੀ ਬਹੁਤ ਭਾਰੀ ਬਹੁਮਤ ਦੇ ਨਾਲ ਇੱਕ ਤਰਫ ਮਤਲਬ ਦੋਨੋਂ ਪਾਰਟੀਆਂ ਦੇ ਦੁਆਰਾ ਬੇਸਿਕਲੀ ਇਸ ਨੂੰ ਪਾਸ ਕਰ ਦਿੱਤਾ ਜਾਂਦਾ। ਬਿੱਲ 316 ਕੀ ਆਖਦਾ ਸੀਗਾ ਵੀ 10,000 ਪਾਉਂਡ ਤੋਂ ਵੱਧ ਭਾਰੇ ਜਿਹੜੇ ਟਰੱਕ ਆ, ਆਟੋਨਮਸ ਟਰੱਕ ਆ, ਉਹਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਡਰਾਈਵਰਲੈਸ ਤਾਂ ਕਹਿੰਦੇ ਆ ਵੀ ਆਟੋਨਮਸ ਆਬਵੀਅਸਲੀ ਡਰਾਈਵਰਲੈਸ ਹੋਊਗੇ, ਉਹਦੇ ਵਿੱਚ ਕਹਿੰਦੇ ਆ ਵੀ ਇੱਕ ਸੇਫਟੀ ਆਪਰੇਟਰ ਜ਼ਰੂਰ ਹੋਣਾ ਚਾਹੀਦਾ। ਇਹ ਬਿੱਲ ਦੋਨੋਂ ਪਾਰਟੀਆਂ ਦੀ ਮੁਹੱਬਤ ਦੇ ਨਾਲ, ਲੋਕਾਂ ਦੀ ਮੰਗ, ਯੂਨੀਅਨਸ ਦੀ ਮੰਗ ਵੀ ਇਹ ਸੀਗੀ, ਡਰਾਈਵਰਸ ਦੀ ਮੰਗ ਸੀ ਵੀ ਭਾਈ ਇਵੈਂਚੁਅਲੀ ਤਾਂ ਸਾਡੀ ਜੌਬ ਨੂੰ ਖਤਰਾ ਹੋ ਜਾਣਾ। ਟਰੱਕ ਜਿਹੜਾ ਆ ਕੋਈ ਵੀ ਆ ਉਹ 10,000 ਪਾਉਂਡ ਤੋਂ ਭਾਰਾ ਹੀ ਹੁੰਦਾ ਹੈ। ਹਾਂਜੀ ਹਾਂਜੀ, ਰਾਈਟ। ਵੀ ਉਹ ਉਸ ਚੀਜ਼ ਦੇ ਵਿੱਚ ਬਿੱਲ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ, ਪਰ ਗਵਰਨਰ ਨਿਊਸਮ ਸਾਹਿਬ ਹੋਣਾ ਨੇ ਕਿਹਾ ਵੀ ਨਹੀਂ। ਜੀ ਜੀ, ਮਾਫੀ ਚਾਹੁੰਦਾ। ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਇਸ ਦੇ ਉਲਟ ਵੀਟੋ ਕਰਦਾ ਆ। ਚਾਹੇ ਤੁਸੀਂ ਸਾਰੇ ਜਣੇ ਕਹਿੰਦੇ ਆ ਅੱਛਾ ਵੀ ਹਿਊਮਨ ਆਪਰੇਟਰ, ਸੇਫਟੀ ਹਿਊਮਨ ਆਪਰੇਟਰ ਉਹਦੇ ਵਿੱਚ ਚਾਹੀਦਾ ਹੈ, ਪ੍ਰੈਜ਼ੈਂਟ ਹੋਣਾ ਚਾਹੀਦਾ ਆ, ਕਹਿੰਦੇ ਵੀ ਇਹਦੀ ਲੋੜ ਨਹੀਂ, ਇਸ ਰਿਕੁਆਇਰਮੈਂਟ ਦੀ ਆਪਾਂ ਨੂੰ ਜਿਹੜੀ ਉਹ ਲੋੜ ਨਹੀਂ ਹੈਗੀ। ਸੋ ਉਹਦੇ ਨਾਲ ਜਿਹੜੇ ਇਸ ਦੇ ਬਾਬਤ ਇਕੱਠੇ ਹੋਏ ਸੀ ਲੋਕ, ਜਿਹੜੀਆਂ ਦੋਨੋਂ ਪਾਰਟੀਆਂ ਇਸ ਦੇ ਵਿੱਚ ਇਕੱਠੀਆਂ ਵੀ ਆ, ਉਹਨਾਂ ਦੇ ਵੀ ਸਾਰੇ ਹੀ ਇਰਾਦਿਆਂ ਤੇ ਪਾਣੀ ਫਿਰ ਗਿਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੀ ਆਟੋਨਮਸ ਟਰੱਕਿੰਗ ਦਾ ਜਿਹੜਾ ਮਾਮਲਾ ਸੀਗਾ 10,000 ਪਾਉਂਡ ਤੋਂ ਲੈ ਕੇ, ਤਾਂ ਉਹ ਜਿਹੜਾ ਬਿੱਲ ਆ ਹੁਣ ਉਹਦੇ ਤੇ ਗਵਰਨਰ ਨੇ ਵੀਟੋ ਕਰ ਦਿੱਤਾ। ਹਾਲਾਂਕਿ ਜੱਦੋਜਹਿਦ ਤਾਂ ਸੀਗੀ ਕਿ ਇਹਦੇ ਬਾਰੇ ਹੋ ਜਾਵੇ। ਆਟੋਨਮਸ ਟਰੱਕਿੰਗ ਦੇ ਨਤੀਜੇ ਕੀ ਨਿਕਲਣਗੇ, ਉਹਨੂੰ ਉਸ ਤੋਂ ਬਾਅਦ ਇਹ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਿਵੇਂ ਕਰੂਗਾ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਵੀਰ ਨੇ, ਇਸ ਬਾਬਤ ਆਪਾਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ ਜੀ। ਇਹਦੇ ਨਾਲ ਪ੍ਰਵੀਨ ਜੀ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਆਟੋਨਮਸ ਟਰੱਕਿੰਗ ਜਾਂ ਆਟੋਨਮਸ ਵਹੀਕਲਸ ਬਣਾਉਣ ਵਾਲੀਆਂ ਕੰਪਨੀਆਂ ਆ, ਹਾਂਜੀ, ਉਹ ਹੁਣ ਹੈਵੀ ਟਰੱਕਸ ਦੇ ਉੱਤੇ ਜ਼ਿਆਦਾ ਜ਼ੋਰ ਵੀ ਲਾਉਣਗੀਆਂ। ਠੀਕ ਹੈ। ਜਿੱਥੇ ਕਿ ਹਾਲ ਦੀ ਘੜੀ ਕੈਲੀਫੋਰਨੀਆ ਦੇ ਵਿੱਚ ਸਿਰਫ ਲਾਈਟ ਡਿਊਟੀ ਟਰੱਕਸ ਨੂੰ ਪਬਲਿਕ ਰੈਕਡਸ ਦੇ ਉੱਤੇ ਜਿਹੜੇ ਡਰਾਈਵਰਲੈਸ ਵਾਲੇ ਆ ਉਹ ਅਲਾਉਡ ਆ। ਇਹਦੇ ਵਿੱਚ ਇਹ ਇੱਕ ਹਿਸਾਬ ਦੇ ਨਾਲ ਇੱਕ ਤਾਂ ਜੌਬ ਦੀ ਆਪਣੀ ਗਰੰਟੀ ਕਰ ਰਹੇ ਸੀਗੇ, ਸੇਫਟੀ ਜਿਹੜੀ ਜੌਬ ਦੀ ਉਹ ਵੀ ਕਰ ਰਹੇ ਸੀਗੇ, ਤੇ ਨਾਲ ਇਹ ਕਿਹਾ ਜਾ ਰਿਹਾ ਸੀਗਾ ਵੀ ਖਤਰਨਾਕ ਵੀ ਹੋ ਸਕਦਾ ਹੈ ਜੇ ਐਕਸੀਡੈਂਟ ਹੁੰਦੇ ਆ ਜਾਂ ਇਹ ਉਹ ਹੁੰਦਾ ਆ, ਵੀ ਉਹ ਸਾਰੀਆਂ ਚੀਜ਼ਾਂ ਜਿਹੜੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਤੇ ਜਿਹੜੇ ਗਵਰਨਰ ਨਿਊਸਮ ਆ, ਉਹ ਆਪਣੀ ਚਿੱਠੀ ਦੇ ਵਿੱਚ ਇਸ ਨੂੰ ਵੀਟੋ ਕਰਨ ਦੇ ਨਾਲ ਜਿਹੜੀ ਚਿੱਠੀ ਲਿਖਦੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਆਪਾਂ ਆਲਰੇਡੀ ਜਿਹੜੀਆਂ ਅਜਿਹੀਆਂ ਰਿਕੁਆਇਰਮੈਂਟਸ ਬਣਾਈਆਂ ਆ। ਕਿਸੇ ਨੇ ਵੀ ਜੇ ਕੋਈ ਹੈਵੀ ਟਰੱਕ ਜਾਂ ਕਮਰਸ਼ਲਾਈਜ਼ ਕਰਨੀ ਹੈ ਇਸ ਟੈਕਨੋਲੋਜੀ ਨੂੰ, ਉਹਨਾਂ ਨੂੰ ਬਹੁਤ ਸਾਰੇ ਜਿਹੜੇ ਰਾਉਂਡਸ ਆਫ ਪਰਮਿਟਸ ਦੇ ਵਿੱਚੋਂ ਲੰਘਣਾ ਪੈਣਾ ਆ, ਟੈਸਟ ਕਰਨੇ ਪੈਣੇ ਆ, ਉਸ ਤੋਂ ਬਾਅਦ ਦੇ ਵਿੱਚ ਹੀ ਡਿਪਲੋਏ ਕੀਤੀ ਜਾ ਸਕਦੀ ਆ। ਠੀਕ ਹੈ। ਜਿਹੜੇ ਵੀ ਰੂਲ ਜਿਹੜੇ DMV ਬਣਾਉਂਦੀ ਆ ਉਸ ਦੇ ਮੁਤਾਬਕ, ਤੇ DMV ਕੰਸੀਡਰ ਕਰ ਰਹੀ ਹੈ ਇਸ ਟਾਈਮ, ਸੋਚ ਰਹੀ ਆ
ਵੀ ਜਿਹੜੀ ਉਹਨਾਂ ਨੇ ਬੈਨ ਲਾਇਆ ਹੋਇਆ ਆ ਆਟੋਨੋਮਸ ਵਹੀਕਲਸ ਨੂੰ ਟੈਸਟ ਕਰਨ ਦਾ 10,000 ਪਾਉਂਡ ਤੋਂ ਉੱਤੇ ਵਾਲਿਆਂ ਦੇ ਉੱਤੇ, ਹਾਂਜੀ ਉਹ ਸ਼ਾਇਦ ਲਿਫਟ ਕਰ ਦੇਵੇ। ਜੀ ਸੋ ਉਹਦੇ ਨਾਲ ਕੀ ਹੋਣਾ ਵੀ ਜਿੱਦਾਂ ਵੇਮੋ, ਕਰੂਜ਼, ਹੋਰ ਬਹੁਤ ਸਾਰੀਆਂ ਅਜਿਹੀਆਂ ਆਟੋਨੋਮਸ ਵਹੀਕਲਸ ਬਣਾਉਣ ਵਾਲੀਆਂ ਗੱਡੀਆਂ ਆ, ਹਾਂਜੀ ਉਹਨਾਂ ਨੂੰ ਬੂਸਟ ਮਿਲੂਗਾ। ਜੀ ਹੁਣ ਹਾਲ ਦੀ ਘੜੀ ਉਹ ਕਿਉਂ ਨਹੀਂ ਮੇਬੀ ਟੈਸਟ ਕਰ ਰਹੀਆਂ ਹੋਣਗੀਆਂ, ਕਿਉਂਕਿ ਬੈਨ ਆ 10,000 ਪਾਉਂਡ ਤੋਂ ਉੱਤੇ ਵਾਲਿਆਂ ਦੇ ਲਈ। ਪਬਲਿਕ ਰੋਡਸ ਦੇ ਉੱਤੇ ਜਿਹੜਾ ਕਹਿੰਦੇ ਵੀ ਉਹ ਨਹੀਂ ਚਲਾ ਸਕਦੇ, ਆਪੋ ਆਪਣੇ ਇਨਸਾਈਡ ਚਲਾਉਂਦੇ ਆ, ਦੈਟਸ ਫਾਈਨ, ਉਹਦੀ ਕੋਈ ਚੱਕਰ ਨਹੀਂ। ਉਹ ਆਪਣੀ ਪ੍ਰਾਈਵੇਟ ਜਿਹੜੀਆਂ ਕੰਪਨੀਜ਼ ਦੇ ਵਿੱਚ ਉਹ ਜੇ ਉਹ ਕਰਦੇ ਆ ਤਾਂ ਉਹਦੇ 'ਚ ਕੋਈ ਜਿਹੜਾ ਉਹ ਚੱਕਰ ਨਹੀਂ। ਪਰ ਜੇ DMV ਆਪਣੇ ਇਸ ਬੈਨ ਨੂੰ ਹੁਣ ਲਿਫਟ ਕਰ ਦਿੰਦੀ, ਉੱਤੋਂ ਜਿਹੜੇ ਗਵਰਨਰ ਨਿਊਸਮ ਹੋਣਾ ਨੇ ਇਸ ਨੂੰ ਵੀਟੋ ਵੀਟੋ ਕੀਤਾ, ਕਰ ਹਾਂਜੀ। ਦਿੱਤਾ ਆ, ਹਾਂਜੀ ਉਹਨਾਂ ਕੰਪਨੀਆਂ ਦੇ ਲਈ ਖੁੱਲ੍ਹ ਆ। ਆਪਾਂ ਅੱਜ ਤੋਂ ਨਹੀਂ, ਕਈ ਸਾਲਾਂ ਤੋਂ ਕਹਿ ਰਹੇ ਹਾਂ ਜੀ ਵੀ ਆਟੋਨੋਮਸ ਟਰੱਕਿੰਗ ਆ ਜਾਣੀ ਆ। ਬਹੁਤ ਸਾਰੇ ਜਿਹੜੇ ਸਾਡੇ ਵੀਰ ਆ, ਭੈਣ ਆ, ਕਈ ਲੋਕ ਇਹ ਸੋਚਦੇ ਆ ਵੀ ਸ਼ਾਇਦ ਆਪਾਂ ਐਵੇਂ ਹੀ ਮਾਰੀ ਜਾ ਰਹੇ ਆ, ਪਰ ਦਿਸ ਇਜ਼ ਕਮਿੰਗ ਕਲੋਜ਼ ਟੂ ਰਿਐਲਿਟੀ। ਇਹ ਹੋਣਾ ਹੀ ਹੋਣਾ ਆ, ਜੀ ਇਹ ਤੋਂ ਆਪਾਂ ਭੱਜ ਨਹੀਂ ਸਕਦੇ। ਜਦੋਂ ਅਸੈਂਬਲੀ ਲਾਈਨ ਦੇ ਵਿੱਚ ਲੋਕ ਕੰਮ ਕਰਦੇ ਹੁੰਦੇ ਸੀ ਨਾ, ਹਾਂਜੀ ਉਦੋਂ ਕਹਿੰਦੇ ਸੀ ਯਾਰ ਰੋਬੋਟਸ ਕਿੱਥੇ ਕਰ ਸਕਦੇ ਆ, ਤੇ ਹੁਣ ਅਸੈਂਬਲੀ ਲਾਈਨਸ ਦੀ ਸ਼ਕਲ ਦੇਖ ਲਓ, ਕਿਸ ਤਰ੍ਹਾਂ ਦੀ ਕਿੰਨੇ ਕੁ ਲੋਕ ਰਹਿ ਗਏ ਨੇ, ਕਿੰਨੇ ਕੁ ਲੋਕ ਰਹਿ ਗਏ ਨੇ। ਹਾਂਜੀ ਰਾਈਟ। ਉਹ ਚੇਂਜ ਹੋਣਾ ਹੀ ਹੋਣਾ ਆ। ਜਿਹੜੀਆਂ ਕੰਪਨੀਆਂ ਆ, ਕੋਈ ਵੀ ਆ, ਹਾਂਜੀ ਉਹਨਾਂ ਦੀ ਬਾਟਮ ਲਾਈਨ ਕੀ ਆ? ਮੁਨਾਫਾ, ਮੁਨਾਫਾ, ਬਿਲਕੁਲ। ਬੈਨੀਫਿਟ। ਜਿੱਥੇ ਲੋਕ ਆ, ਜਿੱਥੇ ਇਨਸਾਨ ਆ, ਹਾਂਜੀ। ਉੱਥੇ ਲਾਇਬਿਲਿਟੀਜ਼ ਆ। ਹਾਂਜੀ ਇਹਦਾ ਸਿਹਤ ਦਾ ਵੀ ਧਿਆਨ ਰੱਖੋ, ਇਹਦੀ ਨੀਂਦ ਦਾ ਵੀ ਧਿਆਨ ਰੱਖੋ, ਕਿੰਨਾ ਚਿਰ ਚਲਾ ਛੁੱਟੀਆਂ ਵੀ ਸਕਦੇ ਆ, ਦਿਓ। ਛੁੱਟੀਆਂ ਵੀ ਦੇਣੀਆਂ, ਹਾਂਜੀ ਮੈਡੀਕਲ ਵੀ ਦੇਣਾ, ਇੰਸ਼ੋਰੈਂਸ ਵੀ ਦੇਣਾ। ਜਿੱਥੇ ਉਹ ਇਨਸਾਨ ਨਹੀਂ ਰਹੂਗਾ, ਜੇ ਉਹਨੂੰ ਜੌਬ ਦੇਣ ਦੀ ਉਹਨਾਂ ਨੂੰ ਲੋੜ ਨਹੀਂ ਪਊਗੀ, ਤਾਂ ਉਹਨਾਂ ਦੀਆਂ ਕਿੰਨੀਆਂ ਲਾਇਬਿਲਿਟੀਜ਼ ਘਟਦੀਆਂ, ਕਿੰਨੇ ਓਵਰਹੈਡ ਘਟਦੇ ਆ। ਹਾਂਜੀ ਨੋ ਡਾਊਟ ਕੁਛ ਇਨਸਾਨ ਤਾਂ ਕੰਮ ਕਰਦੇ ਰਹਿਣਗੇ, ਪਰ ਉਹਨੇ ਨਹੀਂ ਕਰ ਸਕਣਗੇ ਜਿੰਨੇ ਜਿਹੜੇ ਉਹ ਪਹਿਲਾਂ ਹੁੰਦੇ ਸੀਗੇ। ਜੀ ਜੀ ਸੋ ਇਹ ਇੱਕ ਜਿਹੜਾ ਗਵਰਨਰ ਨਿਊਸਮ ਹੋਣਾ ਦੇ ਦੁਆਰਾ ਇਸ ਨੂੰ ਜਿਹੜਾ ਉਹ ਵੀਟੋ ਕਰ ਦੇਣਾ, ਇਹ ਹੁਣ ਬਹੁਤ ਸਾਰੇ ਜਿਹੜੇ ਟਰੱਕ ਯੂਨੀਅਨਸ, ਟਰੱਕ ਡਰਾਈਵਰਸ, ਇਹਨਾਂ ਸਾਰਿਆਂ ਦੇ ਲਈ ਇੱਕ ਝਟਕੇ ਦੇ ਤੌਰ ਦੇ ਉੱਤੇ ਆਇਆ ਆ। ਹਾਂਜੀ ਜਿੱਥੇ ਇਹ ਉਮੀਦ ਕਰ ਰਹੇ ਸੀਗੇ ਵੀ ਸਾਨੂੰ ਤਾਂ ਦੋਨਾਂ ਪਾਰਟੀਆਂ ਦੇ ਵੱਲੋਂ ਸਮਰਥਨ ਆ, ਲੋਕਾਂ ਦਾ ਵੀ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਸਮਰਥਨ ਦਿਖਿਆ, ਪਰ ਗਵਰਨਰ ਜਿਹੜੇ ਆ ਉਹ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਇਹ ਹੁਣ ਫੈਸਲਾ ਲਿਆ ਆ। ਇਹ ਬਿੱਲ ਅਜੇ ਦੁਬਾਰਾ ਮੁੜ ਕੇ ਜਾ ਸਕਦਾ ਆ, ਜਿਹਦੇ 2/3 ਬਹੁਮਤ ਦੇ ਨਾਲ ਜੀ ਸਦਨਾਂ ਚੋਂ ਪਾਸ ਹੋ ਕੇ, ਸੋ ਵੀਟੋ ਨੂੰ ਬੇਸਿਕਲੀ ਓਵਰਟਰਨ ਕੀਤਾ ਜਾ ਸਕਦਾ ਹੈ। ਕਰਿਆ ਜਾਊਗਾ ਕਿ ਨਹੀਂ, ਹਾਂ ਇਹ ਦੇਖਣ ਵਾਲੀ ਗੱਲ ਆ। ਹਾਂਜੀ ਹੁਣ ਇੱਥੇ ਕੀ ਹੋ ਜਾਣਾ ਹੈ ਪ੍ਰਵੀਨ, ਜੇ ਆਉਂਦਾ ਵੀ ਆ ਦੁਬਾਰਾ, ਹਾਂਜੀ ਹੁਣ ਬੇਸਿਕਲੀ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਲੀਡਰ ਆ, ਗਵਰਨਰ ਆ, ਇੱਥੇ ਇਹੀ ਮੰਨਿਆ ਜਾਂਦਾ ਹੈ ਨਾ ਵੀ ਜਿਹੜਾ ਗਵਰਨਰ ਆ ਉਹ ਲੀਡ ਕਰਦਾ ਹੈ ਉਸ ਪਾਰਟੀ ਨੂੰ, ਉਸ ਸੂਬੇ ਦੇ ਵਿੱਚ। ਜੀ ਜੀ ਉਹਨੇ ਹੁਣ ਪਾਰਟੀ ਲਾਈਨ ਨਵੀਂ ਲਾਈਨ ਖਿੱਚਤੀ ਆ। ਕੌਣ ਟੋ ਕਰੂਗਾ ਉਸ ਲਾਈਨ ਨੂੰ, ਕੌਣ ਨਹੀਂ ਕਰੂਗਾ। ਹੁਣ ਕੀ ਵਾਕਿਆ ਦੁਬਾਰਾ 2/3 ਬਹੁਮਤ ਮਿਲ ਸਕੂਗੀ ਇਸ ਸਾਰੇ ਚੀਜ਼ ਦੇ ਵਿੱਚ, ਉਹਦੇ ਤੇ ਸਵਾਲੀਆ ਚਿੰਨ੍ਹ ਹੋ ਜਾਂਦੇ, ਵਿਦਨ ਦਾ ਪਾਰਟੀ ਵੀ ਹੁਣ ਇੱਕ ਲਾਈਨ ਖਿੱਚ ਹੋਗੀ ਨਾ। ਕਈ ਜਾਣਿਆਂ ਨੇ ਸਮਰਥਨ ਚ ਆ ਜਾਣਾ ਗਵਰਨਰ ਨਿਊਸਮ ਦੇ, ਕਈਆਂ ਨੇ ਉਲਟ ਵੀ ਆ ਜਾਣਾ, ਕਈ ਜਿਹੜੇ ਪਹਿਲੇ ਸਟੈਂਡ ਤੇ ਉੱਤੇ ਵੀ ਖੜੇ ਹੋ ਰਹਿ ਸਕਦੇ ਆ। ਇਹ ਨਹੀਂ ਆ ਵੀ ਆ ਨਹੀਂ ਸਕਦਾ, ਆ ਸਕਦਾ ਹੈ ਦੁਬਾਰਾ, ਪਰ ਸਵਾਲ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਰਹਿਣੇ ਆ ਵੀ ਇਹਦੇ ਵਿੱਚ ਕੀ ਹੋਣਾ। ਟੈਕਨੋਲੋਜੀ ਦਾ ਸਹਾਰਾ ਲਿਆ ਹੀ ਜਾਣਾ ਆ, ਲਿਆ ਜਾਂਦਾ ਰਿਹਾ ਆ, ਤੇ ਆਉਣ ਵਾਲੇ ਸਮੇਂ 'ਚ ਵਧਣਾ ਹੀ ਵਧਣਾ ਆ, ਇਹ ਘਟਣ ਨਹੀਂ ਜਾ ਰਿਹਾ। ਇਹ ਸਾਰੀ ਚੀਜ਼ ਤੋਂ ਪੂਰੇ ਘਟਨਾਕ੍ਰਮ ਤੋਂ ਆਪਾਂ ਨੂੰ ਇਹ ਚੀਜ਼ ਜਿਹੜੀ ਆ ਆਪਣੇ ਲਈ ਜਿਹੜੇ ਕੰਮ ਕਰਦੇ ਆ ਕੋਈ ਵੀ ਆ, ਉਹਨਾਂ ਨੂੰ ਇਹ ਸਿੱਖਣ ਲਈ ਹੈਗੀ ਆ ਪ੍ਰਵੀਨ ਜੀ, ਵੀ ਆਪਾਂ ਆਪਣੇ ਸਕਿੱਲਸ ਨੂੰ ਸ਼ਾਰਪ ਕਰੀਏ, ਕੁਛ ਨਵੇਂ ਸਕਿੱਲਸ ਸਿੱਖੀਏ। ਇੱਕ ਦੇ ਉੱਤੇ ਜਿਹੜੀ ਟੇਕ ਲਾ ਕੇ ਅੱਜ ਕੱਲ ਗੁਜ਼ਾਰਾ ਨਹੀਂ ਹੁੰਦਾ। ਬਿਲਕੁਲ ਸਹੀ। ਮੈਂ ਉਦਾਂ ਤਾਂ ਕਿਹਾ ਜਾਂਦਾ ਵੀ ਬਹੁਤੀਆਂ ਬੇੜੀਆਂ 'ਚ ਸਵਾਰ ਹੋ ਕੇ ਪਾਰ ਨਹੀਂ ਹੋਇਆ ਜਾਂਦਾ, ਪਰ ਸਕਿੱਲ ਦੇ ਮਾਮਲੇ 'ਚ ਇਹ ਚੀਜ਼ ਨਹੀਂ ਲਾਗੂ ਹੁੰਦੀ। ਇਹ ਜਿੰਨੇ ਤੁਹਾਡੇ ਕੋਲ ਸਕਿੱਲ ਹੋਣਗੇ, ਉਹ ਤੁਹਾਡੇ ਲਈ ਫਾਇਦੇ ਹੀ ਹੁੰਦੇ। ਕੋਈ ਵੀ ਜਿਹੜਾ ਬਿਜ਼ਨਸ ਕਰ ਰਿਹਾ ਬੰਦਾ ਹੁੰਦਾ ਨਾ, ਆਮ ਕੋਈ ਵੀ ਉਦਾਹਰਣ ਲੈ ਲਓ, ਉਹਨੇ ਇਕੱਲੇ ਇੱਕ ਨਹੀਂ ਬਿਜ਼ਨਸ ਕਰਨਾ ਹੁੰਦਾ, ਉਹਨੇ ਕਈ ਤਰੀਕੇ ਦੇ ਬਿਜ਼ਨਸ ਕਰ ਰਿਹਾ। ਆਪਾਂ ਦੇਖਦੇ ਹੀ ਆ ਨਾ ਵੀ ਉਹ ਜੀ ਇੱਕ 'ਚ ਮੰਨ ਲਓ ਉਤਾਰ ਚੜਾਵ ਆਉਂਦਾ ਹੈ ਤਾਂ ਦੂਜੇ ਪਾਸੇ ਸੈੱਟ ਰਹਿੰਦਾ, ਤੇ ਉਹ ਜੇ ਆਪਾਂ ਇੱਕੋ ਦੇ ਵਿੱਚ ਹੀ ਆ, ਜਿੱਦਾਂ ਹੁਣ ਟੈਕਸੀਆਂ ਵਾਲੇ ਸੀਗੇ, ਟੈਕਸੀ ਵਾਲੇ ਵੀ ਇਹੀ ਕਹਿੰਦੇ ਸੀਗੇ ਯਾਰ ਕੀ ਊਬਰ ਸ਼ੂਬਰਾਂ ਨੇ ਕੀ ਕਰ ਲੈਣਾ, ਲਿਫਟ ਵਾਲਿਆਂ ਨੇ ਕੀ ਕਰ ਲੈਣਾ। ਹੁਣ ਕਿੰਨੀਆਂ ਕੁ ਆਪਾਂ ਨੂੰ ਟੈਕਸੀਜ਼ ਜਿਹੜੀਆਂ ਉਦਾਂ ਨਜ਼ਰ ਆਉਂਦੀਆਂ, ਟੋਟਲ ਕੈਪਚਰਿੰਗ ਦਾ ਮਾਰਕੀਟ ਅਜੇ ਘਾਟੇ 'ਚ ਚੱਲ ਰਹੀਆਂ ਕੰਪਨੀਆਂ। ਉਹ ਕਹਿੰਦੀਆਂ ਨਹੀਂ ਆ ਵੀ ਅਸੀਂ ਮੁਨਾਫਾ ਕਮਾ ਰਹੇ ਹਾਂ, ਪਰ ਉਹ ਘਾਟੇ 'ਚ ਜਿਹੜੀਆਂ ਚੱਲਣ ਦੇ ਬਾਵਜੂਦ ਵੀ ਉਹਨਾਂ ਨੇ ਬਿਜ਼ਨਸ, ਕਿੰਨੇ ਜਿਹੜੇ ਇੰਡਸਟਰੀ ਉਹਨਾਂ ਨੇ ਡੈਡ ਕਰਤੀ।
ਹੁਣ ਉਹਨਾਂ ਨੇ ਰੀਸੈਂਟਲੀ ਇਹੀ ਕੰਪਨੀਆਂ ਵਾਲਿਆਂ ਨੇ ਜਿਹੜਾ ਕਾਨੂੰਨ ਬਣਵਾਇਆ ਸੀ ਪ੍ਰੋਪੋਜੀਸ਼ਨ ਦੇ ਤਹਿਤ ਵੀ ਇਹ ਸਾਡੇ EMPLOYE ਨਹੀਂ, ਇਹ ਇੰਡੀਪੈਂਡੈਂਟ ਕੰਟਰੈਕਟਰ ਆ। ਇਹ ਇੰਡੀਪੈਂਡੈਂਟ ਕੰਟਰੈਕਟਰ ਆ ਕਿਉਂਕਿ ਇਹਨਾਂ ਨੇ ਆਪਣੇ ਸਿਰ ਤੋਂ ਲਾਇਬਿਲਿਟੀਆਂ ਲਾ ਲਈਆਂ। ਸੋ ਬਾਟਮ ਲਾਈਨ ਉਹਦੇ ਵਿੱਚ ਉਹੀ ਸੀ ਜਿਹੜੀ ਮੈਂ ਪਹਿਲੋਂ ਆਖਿਆ ਵੀ ਉਹ ਚਾਹੁੰਦੇ ਆ ਵੀ ਇਹ ਚੀਜ਼ ਘੱਟ ਹੋਵੇ, ਸਾਡੀ ਸਿਰਦਰਦੀ ਜਿਹੜੀ ਆ ਉਹ ਘਟਦੀ ਆ। ਪਰ ਇੱਥੇ ਇੱਕ ਗੱਲ ਆਪਾਂ ਹੋਰ ਜਿਹੜੀ ਆ ਉਹ ਕਲੀਅਰ ਕਰਦੇ ਚੱਲੀਏ ਕਿ ਇਹ ਨਹੀਂਗਾ ਕਿ ਇਹ ਟੋਟਲੀ ਜੌਬ ਨੂੰ ਸਾਫ਼ ਕਰ ਦੂਗਾ। ਕਈ ਨਵੀਆਂ ਚੀਜ਼ਾਂ, ਨਵੀਆਂ ਜੌਬਾਂ ਵੀ 100% ਤਾਂ ਕਿਤੇ ਵੀ ਰਿਪਲੇਸਮੈਂਟ ਨਹੀਂ। ਅਸੈਂਬਲੀ ਲਾਈਨ 'ਚ ਵੀ ਆਪਾਂ ਦੇਖਦੇ ਹੀ ਆ, ਥੋੜੀਆਂ ਰਹਿ ਗਈਆਂ, ਪਰ ਮੈਜੋਰਟੀ 'ਚ ਚਲੇ ਗਈਆਂ। ਹਜ਼ਾਰਾਂ ਤੇ ਆ ਸਕਦੀਆਂ, ਲੱਖਾਂ ਤੋਂ ਹਜ਼ਾਰਾਂ ਤੋਂ ਸੈਂਕੜੇ ਤੇ ਵੀ ਆ ਸਕਦੀਆਂ, ਪਰ ਜ਼ੀਰੋ ਨਹੀਂ ਹੋ ਸਕਦੀ। ਜ਼ੀਰੋ। ਪਰ ਇਹ ਚਾਹੁੰਦੇ ਸੀ ਕਿ ਇਸ ਬਿੱਲ ਦੇ ਨਾਲ ਵੀ ਚੱਲ ਯਾਰ ਜੇ ਵੱਡੇ ਟਰੱਕ ਆ, ਇੱਕ ਹਿਊਮਨ ਸੇਫਟੀ ਆਪਰੇਟਰ ਦੇ ਨਾਂ ਹੇਠ ਇੱਕ ਜੌਬ ਤਾਂ ਬਚੀ ਰਹੂਗੀ ਨਾ। ਉਹ ਕਹਿੰਦੇ ਵੀ ਨਹੀਂ, ਤੁਹਾਨੂੰ ਉਸ ਚੀਜ਼ ਦੀ ਲੋੜ ਨਹੀਂ। ਉਹਨਾਂ ਨੇ ਉਹ ਜਿਹੜੀ ਜੌਬ ਸੇਫਟੀ ਵਾਲੀ ਜਿਹੜੀ ਆ ਉਹ ਕੱਟ ਹੀ ਦਿੱਤੀ, ਲਾਈਨ ਹੀ ਕੱਟ ਦਿੱਤੀ। ਕਹਿੰਦੇ ਵੀ ਨਹੀਂ, ਜੇ ਆਪਾਂ ਵੀਟੋ ਕਰਦੇ ਆ ਇਹ ਇਹਨਾਂ ਚੀਜ਼ਾਂ ਦੀ ਜਿਹੜੀ ਉਹ ਬਹੁਤੀ ਲੋੜ ਨਹੀਂ। ਆਟੋਨਮਸ ਟਰੱਕਿੰਗ ਇੰਡਸਟਰੀ ਦੇ ਲਈ ਇਹ ਵੱਡੀ ਜਿੱਤ ਦੇ ਵਜੋਂ ਦੇਖਿਆ ਜਾ ਰਿਹਾ ਆ। ਚਾਹੇ ਇਹ ਬਿੱਲ ਉਹਨਾਂ ਦੇ ਉਲਟ ਪਾਸ ਵੀ ਜਿਹੜਾ ਆ ਵੱਡੀ ਬਹੁਮਤ ਦੇ ਨਾਲ ਇਹ ਹੋ ਗਿਆ ਸੀਗਾ। ਪਰ ਇੱਥੇ ਤੁਸੀਂ ਦੇਖ ਲਓ ਕਿ ਆਪਾਂ ਲੰਘੇ ਦਿਨੀ 553 ਦੇ ਬਾਰੇ ਚਰਚਾ ਕਰਕੇ ਹਟੇ ਆ ਜਾਂ ਹੋਰ ਬਿੱਲਾਂ ਦੇ ਬਾਰੇ। ਮਤਲਬ ਜਿਹੜੇ ਲੋਕਲ ਪੱਧਰ ਤੇ ਲੋਕ ਨੇ ਜਾਂ ਛੋਟੇ ਕਾਰੋਬਾਰੀ ਨੇ, ਉਹਨਾਂ ਦੇ ਹਿੱਤ ਨੇ, ਜਾਂ ਆਮ ਜਿਹੜੇ ਕੰਮਕਾਜੀ ਲੋਕ ਨੇ, ਉਹਨਾਂ ਦੇ ਹਿੱਤ ਤਾਂ ਮੇਰੇ ਖਿਆਲ 'ਚ ਸਰਕਾਰਾਂ ਨੂੰ ਕੋਈ ਬਾਹਲੇ ਵੱਡੇ ਹਿੱਤ ਲੱਗਦੇ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਆ, ਹੁਣ ਨਾਲ ਗਵਰਨਰ ਨਿਊਸਮ ਡਾਇਰੈਕਟ ਕਰ ਰਹੇ ਨੇ ਲੇਬਰ ਤੇ ਜਿਹੜੀ ਵਰਕਫੋਰਸ ਡਿਵੈਲਪਮੈਂਟ ਏਜੰਸੀ ਆ, LWDA ਨੂੰ, ਕਹਿੰਦੇ ਵੀ ਜਿਨ੍ਹਾਂ ਦੀ ਇਸ ਪ੍ਰੋਸੈਸ ਦੇ ਵਿੱਚ ਸਟੇਕ ਹੈਗੇ ਆ, ਅਗਲੇ ਸਾਲ ਤੱਕ ਕਹਿੰਦੇ ਰਿਵਿਊ ਕਰੋ ਤੇ ਰਿਕਮੈਂਡੇਸ਼ਨਸ ਡਿਵੈਲਪ ਕਰੋ ਵੀ ਜਿਹੜਾ ਇੰਪਲੋਇਮੈਂਟ ਦਾ ਇਹਦੇ ਨਾਲ ਇੰਪੈਕਟ ਪੈਣਾ ਆ ਆਟੋਨਮਸ ਵਹੀਕਲਸ ਦੇ ਜਾਂ ਟਰੱਕਸ ਆਉਣ ਦੇ ਨਾਲ, ਉਹਦੀ ਰਿਪੋਰਟ ਤਿਆਰ ਕਰੋ। ਠੀਕ ਹੈ। ਇਹ ਗਵਰਨਰ ਸਾਹਿਬ ਨੂੰ ਇਹ ਨਹੀਂ ਸੀ ਚਾਹੀਦਾ ਵੀ ਵੀਟੋ ਕਰਨ ਤੋਂ ਪਹਿਲਾਂ ਇਹ ਚੀਜ਼ ਕਰਵਾ ਲੈਂਦੇ। ਬਿਲਕੁਲ। ਵੀ ਹੁਣ ਤੁਸੀਂ ਕਹਿ ਰਹੇ ਇੱਕ ਪਾਸੇ ਜੌਬ ਦੀ ਸੇਫਟੀ ਤੁਸੀਂ ਹਟਾ ਦਿੱਤੀ, ਹੁਣ ਤੁਸੀਂ ਕਹਿੰਦੇ ਆ ਵੀ ਸਾਨੂੰ ਉਹ ਇੱਕ ਡਾਟਾ ਇਕੱਠਾ ਕਰਕੇ ਦਿਓ ਵੀ ਕਿੰਨੇ ਜਾਣਿਆਂ ਨੇ ਇਹਦੇ ਨਾਲ ਇੰਪੈਕਟ ਹੋਣਾ ਆ, ਕਿੰਨੀ ਇੰਪਲੋਇਮੈਂਟ ਦੇ ਉੱਤੇ ਜਿਹੜਾ ਇਹਦਾ ਅਸਰ ਪੈਣਾ ਆ, ਤੇ ਫਿਰ ਕੀ ਇਹਨਾਂ ਨੂੰ ਸਾਰਿਆਂ ਨੂੰ ਬਾਕੀਆਂ ਨੂੰ ਅਸੀਂ ਆਟੇ ਦਾਲ ਸਕੀਮ ਤੇ ਲਾਉਣਾ? ਬਿਲਕੁਲ ਉਹੀ ਹੈ ਬਾਅਦ ਦੇ ਵਿੱਚ ਲਾਉਣ ਵਾਲੀ ਗੱਲ ਆ ਨਾ, ਵੀ ਪਹਿਲਾਂ ਤੁਸੀਂ ਇਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰੋ ਤੇ ਫਿਰ ਬਾਅਦ ਦੇ ਵਿੱਚ ਕਹੋ ਵੀ ਅੱਛਾ ਚੱਲ ਅਸੀਂ ਤੁਹਾਨੂੰ 4 ਪੈਸੇ ਦੇ ਦਿੰਦੇ, ਕਿੱਥੇ ਕਿ ਜੇ ਵੱਜੀ ਅਸੀਂ ਵੇਖ ਲਈਏ, ਕਿੱਥੇ ਕਿ ਜੇ ਦੇਖ ਲੈਂਦੇ ਹਾਂ ਵੀ ਇਹ। ਪਰ ਇਹ ਨਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵੀਨ ਜੀ, ਚਾਹੇ ਉਹ 5 ਸਾਲ ਆ, ਚਾਹੇ 2 ਸਾਲ ਕਵੇ, ਕੋਈ 5 ਸਾਲ ਕਵੇ, ਚਾਹੇ ਕੋਈ 10 ਸਾਲ ਕਵੇ, ਪਰ ਆਪਾਂ ਇਸ ਭਵਿੱਖ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ, ਜਿੱਥੇ ਬਹੁਤ ਸਾਰੀਆਂ ਜਿਹੜੀਆਂ ਰਿਡੰਡੈਂਟ ਜੌਬਸ ਆ, ਰੂਟੀਨ ਵਾਲੀਆਂ ਜਿਹੜੀਆਂ ਜੌਬਸ ਆ, ਉਹ ਗਾਇਬ ਹੁੰਦੀਆਂ ਆਪਾਂ ਨੂੰ ਨਜ਼ਰ ਆਉਣਗੀਆਂ। ਉਹਦੇ ਤੇ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਜਿਹੜੀ ਆਟੋਨਮਸ ਟਰੱਕਿੰਗ ਹੈ ਕਿ ਆਟੋਨਮਸ ਵਹੀਕਲ ਹੈ ਕੀ ਆ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੀ ਨਾਲ ਇੱਕ ਪਾਰਟ ਆ। ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਬਹੁਤ ਜ਼ਿਆਦਾ ਮਦਦ ਕਰਨੀ ਆ ਉਸ ਨੂੰ ਤੇਜ਼ੀ ਦੇ ਨਾਲ ਇਸ ਟੈਕਨੋਲੋਜੀ ਨੂੰ ਹੋਰ ਜ਼ਿਆਦਾ ਵਿਕਸਿਤ ਕਰਨ। ਇਹਦੇ ਬਾਰੇ ਜਦੋਂ ਇੱਕ ਆਰਟੀਕਲ ਦੇ ਉੱਤੇ ਨਿਗਾਹ ਮਾਰੀ ਮੈਂ, ਤੇ ਉਹ ਕਹਿੰਦੇ ਕਿ ਜਿਹੜੇ ਕੁਐਸਚਨਸ ਨੇ ਇਹਨੂੰ ਲੈ ਕੇ, ਇਸ਼ੂਜ਼ ਨੂੰ ਲੈ ਕੇ, ਲਾਇਬਿਲਿਟੀ ਦਾ ਕੁਐਸਚਨ ਹੈ, ਇੰਸ਼ੋਰੈਂਸ ਦਾ, ਲਾਇਸੈਂਸਿੰਗ ਦਾ ਤੇ ਸੇਫਟੀ ਸਟੈਂਡਰਡਸ ਦਾ। ਪਰ ਜਿਵੇਂ ਤੁਸੀਂ ਕਿਹਾ ਸੀ ਹਿਊਮਨ ਆਪਰੇਟਰ ਦਾ, ਜਿਹੜੀ ਜੇ ਵਿੱਚ ਇੱਕ ਆਪਸ਼ਨ ਰੱਖੀ ਜਾਂਦੀ ਤਾਂ ਘੱਟੋ ਘੱਟ ਉਹਨਾਂ ਜੌਬ ਘੱਟ ਨਾ ਲੱਗਦਾ ਜਿੰਨਾ ਕਿ ਟੋਟਲ ਦੇ ਵਿੱਚ ਬਿੱਲ ਲਿਆਂਦਾ ਹੀ ਇਸੇ ਚੀਜ਼ ਲਈ ਗਿਆ ਸੀ, ਲਿਆਂਦੇ ਇਸੇ ਚੀਜ਼ ਬੇਸਿਕਲੀ ਇਹਨੂੰ ਰਿਮੂਵ ਕਰਨ ਵਾਸਤੇ ਕਹਿ ਸਕਦੇ ਵੀ ਉਹ ਜੌਬ ਜਿਹੜੀ ਉਹ ਬਣੀ ਰਵੇ ਕਿਸੇ ਨਾ ਕਿਸੇ ਦੀ, ਵੀ ਜੇ ਆਟੋਨਮਸ ਟਰੱਕ ਚੱਲ ਰਿਹਾ ਆ ਤਾਂ ਉਹ ਜੌਬ ਜਿਹੜੀ ਉਹ ਬਣੀ ਰਵੇ, ਇੱਕ ਜਾਣੇ ਦੀ ਜੌਬ ਉਹਦੇ ਵਿੱਚ ਬਣੀ ਰਵੇ, ਉਸੇ ਲਈ ਲਿਆਂਦਾ ਗਿਆ ਸੀਗਾ। ਪਰ ਕਹਿੰਦੇ ਵੀ ਨਹੀਂ, ਗਵਰਨਰ ਹੋਣਾ ਨੇ ਕਿਹਾ ਵੀ ਜਿਹੜਾ ਮੇਰਾ ਐਡਮਿਨਿਸਟ੍ਰੇਸ਼ਨ ਆ, ਅਸੀਂ ਕਮਿਟਡ ਆ ਲੰਮੇ ਚਿਰ ਤੋਂ ਵੀ ਜਿਹੜੇ ਫਿਊਚਰ ਤੇ ਪ੍ਰੈਜ਼ੈਂਟ ਚੈਲੰਜਸ ਚੱਲ ਰਹੇ ਆ ਕੰਮ ਦੇ ਲਈ ਜਾਂ ਕਾਮਿਆਂ ਦੇ ਲਈ ਕੈਲੀਫੋਰਨੀਆ 'ਚ, ਉਹਨਾਂ ਨੂੰ ਅਸੀਂ ਐਡਰੈਸ ਕਰੀਏ। ਕਹਿੰਦੇ ਵੀ ਇਨਫ ਰੈਗੂਲੇਟਰੀ ਫਰੇਮਵਰਕ ਆਪਣੇ ਕੋਲ ਮੌਜੂਦ ਹੈਗਾ ਆ ਜਿਹੜਾ ਇਸ ਟੈਕਨੋਲੋਜੀ ਨੂੰ ਗਵਰਨ ਕਰ ਸਕਦਾ ਆ। ਸੋ ਆਪਾਂ ਨੂੰ ਇਹ ਲੋੜ ਨਹੀਂ ਹੈ ਸੇਫਟੀ ਆਪਰੇਟਰਸ ਦੀ। ਸੋ ਕਹਿੰਦੇ ਵੀ ਇਸ ਬਿੱਲ ਦੀ ਹਾਲ ਦੀ ਘੜੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ। ਹੋ ਸਕਦਾ ਵੀ ਜੇ ਉਹ ਰਿਪੋਰਟ ਆਉਂਦੀ ਇੰਪਲੋਇਮੈਂਟ ਦੇ ਉੱਤੇ ਇੰਪੈਕਟ ਨੂੰ ਲੈ ਕੇ ਤਾਂ ਮੇ ਵੀ ਉਸ ਤੋਂ ਬਾਅਦ ਦੇ ਵਿੱਚ ਇਹ ਬਿੱਲ ਦੁਬਾਰਾ ਆ ਸਕਦਾ। ਬਿਲਕੁਲ, ਤੁਸੀਂ AI ਨੂੰ ਛੋਇਆ ਸੀਗਾ, ਮੈਂ ਇੱਕ ਚੀਜ਼ ਹੋਰ ਉਹਦੇ ਚ ਐਡ ਆਨ ਕਰਨੀ ਚਾਹੁੰਦਾ, ਉਹ ਇਹ ਹੈ ਕਿ ਸਿਰਜਣਾ, ਕ੍ਰੀਏਟੀਵਿਟੀ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ, ਤੇ AI ਦੇ ਕਰਕੇ ਤੁਸੀਂ ਦੇਖਿਆ ਨਾ ਪਿਛਲੇ ਦਿਨੀ ਹਾਲੀਵੁੱਡ ਵਾਲੇ ਜਿਹੜੇ ਵੀ ਰਾਈਟਰ ਨੇ, ਪ੍ਰੋਡਿਊਸਰ ਨੇ, ਡਾਇਲੌਗ ਰਾਈਟਰ ਨੇ, ਉਹਨਾਂ ਨੇ ਪ੍ਰੋਟੈਸਟ ਕੀਤਾ। 10,000 ਤੋਂ ਵੱਧ ਬੰਦੇ ਨੇ ਪ੍ਰੋਟੈਸਟ ਕੀਤਾ, 150 ਦਿਨ ਤੋਂ ਵੱਧ ਪ੍ਰੋਟੈਸਟ। ਹਾਂਜੀ, 150 ਦਿਨ ਤੋਂ ਵੱਧ। ਤੁਸੀਂ ਅੰਦਾਜ਼ਾ ਲਾ ਲਓ ਕਿ ਜੇਕਰ ਸਿਰਜਣ ਵਾਲਾ ਕੰਮ, ਕ੍ਰੀਏਟੀਵਿਟੀ ਵਾਲਾ ਕੰਮ AI ਨੇ ਖੋਲਿਆ
ਤੇ ਜਿਹੜਾ ਆਮ ਨਾਰਮਲ ਸਧਾਰਨ ਕੰਮ ਹੈ ਜਾਂ ਜਿਹਦੇ 'ਚ ਬਹੁਤ ਜ਼ਿਆਦਾ ਕ੍ਰੀਏਟੀਵਿਟੀ ਨਹੀਂ, ਜਿਹਦੇ 'ਚ ਇਹ ਮਿਥ ਕਿਲ ਇੰਡਸਟਰੀ ਜਾਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਹਿਊਮਨ ਘੱਟੋ ਘੱਟ ਰੱਖਣੇ ਆ, ਤੇ ਉੱਥੇ ਤੁਸੀਂ ਦੇਖ ਲਓ ਉਹਨਾਂ ਨੂੰ ਕਿੰਨਾ ਸੌਖਾ ਵਾ। ਹਾਂ, ਇੱਥੇ ਇਹ ਹੈ ਨਾ ਵੀ ਇਹ ਕ੍ਰੀਏਟਿਵ ਕੰਮ ਨਹੀਂ। ਇਹ ਕ੍ਰੀਏਟਿਵ ਨਹੀਂ ਗਾ। ਹਾਂਜੀ, ਜਿਹੜੇ ਹੁਣ ਜਦੋਂ ਲਿਖਣ ਵਾਲੇ ਗਏ ਸੀਗੇ ਤੇ ਹਾਲੀਵੁੱਡ ਦਾ ਦੇਖ ਲਓ ਹਾਲ ਕੀ ਹੋਇਆ। ਹਾਲ ਕੀ ਹੋਇਆ। ਹਾਂਜੀ, ਕੋਈ ਕ੍ਰੀਏਟਿਵ ਕੰਮ ਨਹੀਂ ਹੋਇਆ ਉੱਥੇ, ਸਭ ਡੈਡ ਸੀਗਾ। ਸਭ ਡੈਡ ਸੀਗਾ। AI ਤੇ ਇੱਕ ਇਨਸਾਨ ਦੇ ਵਿੱਚ ਜਿਹੜਾ ਵੱਡਾ ਫਰਕ ਆ ਉਹ ਕ੍ਰੀਏਟੀਵਿਟੀ ਦਾ ਆ। ਹਾਂਜੀ, ਹਾਂਜੀ, ਬਿਲਕੁਲ। ਜੇ AI ਕ੍ਰੀਏਟਿਵ ਕੰਮ ਕਰਨਾ ਜੇ ਉਹਨੇ ਸ਼ੁਰੂ ਕਰਤਾ, ਹਾਂਜੀ, ਫਿਰ ਤਾਂ ਬੰਦੇ ਦੇ ਫਿਰ ਤਾਂ ਸਾਰੇ ਹੀ ਕੰਮ ਡੈਡ ਹੁੰਦੇ ਜਾਣੇ ਆ। ਸਾਰੇ ਹੀ ਕੰਮ ਡੈਡ। ਕਿਉਂਕਿ ਜੇ ਉਹ ਸਭ ਕੁਛ ਹੀ ਉਸ ਹਿਸਾਬ ਦੇ ਨਾਲ ਹਾਂਜੀ। ਜਿਹੜਾ ਕਰਦੀ ਰਹੂਗੀ, ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ, ਹਾਂਜੀ, ਹੁਣ ਆਪਾਂ ਕਿਸੇ ਚੀਜ਼ ਨੂੰ ਕਈ ਨਜ਼ਰੀਏ ਦੇ ਨਾਲ ਦੇਖਦੇ ਆ। ਹਾਂਜੀ, ਇੱਕੋ ਹੀ ਚੀਜ਼ ਨੂੰ ਜਿੰਨੇ ਜੀ ਉਹਨਾਂ ਨੇ ਉਨੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ। ਹੂੰ, AI ਜੇ ਉਸ ਚੀਜ਼ 'ਚ ਸਮਰੱਥ ਹੁੰਦੀ ਹੈ ਫਿਰ ਉਹ ਪ੍ਰੋਬਲਮ ਆ। ਹਾਂਜੀ, AI ਨੇ ਸਭ ਤੋਂ ਜ਼ਿਆਦਾ ਮਾਰ ਇਹਨਾਂ ਹੀ ਕੰਮਾਂ ਦੇ ਉੱਤੇ, ਸੈਕਟਰ ਦੇ ਉੱਤੇ। ਇਸ ਖੇਤਰ ਦੇ ਉੱਤੇ ਕੰਮ ਜਿਹੜਾ ਫਰਕ ਪਾਉਣਾ, ਜਿਹੜਾ ਰੂਟੀਨ ਸੇਮ ਕੰਮ ਡੇ ਇਨ ਡੇ ਆਊਟ ਉਦਾਂ ਹੀ ਜਿਹੜਾ ਆ ਚੱਲਦਾ ਆ ਰਿਹਾ ਆ, ਹਾਂਜੀ, ਉਸੇ ਦੇ ਉੱਤੇ ਇਹਦੀ ਸਭ ਤੋਂ ਪਹਿਲਾਂ ਜਿਹੜੀ ਉਹ ਮਾਰ ਹੋਣੀ ਆ। ਹਾਂਜੀ, ਆਪਾਂ ਇਹਦੇ ਆਲਰੇਡੀ ਉਸ ਚੈਲੰਜ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਲੰਘ ਪ੍ਰਵੀਨ ਰਹੇ ਜੀ, ਆ, ਬਿਲਕੁਲ। ਤੁਸੀਂ ਵਾਲਮਾਰਟ ਜਾਂਦੇ ਆ, ਕਾਸਟਕੋ ਜਾਂਦੇ ਆ, ਕਿਸੇ ਵੀ Self- ਹੋਰ ਸਟੋਰਾਂ ਤੇ ਜਾਂਦੇ ਆ, ਹਾਂਜੀ। ਸੈਲਫ ਚੈੱਕਆਊਟਸ ਉਹਨਾਂ ਨੇ ਹਾਂਜੀ। ਜਿਹੜੇ ਉਹ ਲਗਾਏ ਆ। ਹੂੰ, ਆਲਦੋ ਹੁਣ ਉਹਨਾਂ ਨੂੰ ਮੋਨੀਟਰ ਕਰਨ ਦੇ ਲਈ 4-5 ਨੂੰ ਇੱਕ ਜਣਾ ਉਹਨਾਂ ਨੇ ਲਾਇਆ ਹੁੰਦਾ, ਹੂੰ, ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਇਦਾਂ ਆ, ਉਹ Help ਕਰਦੇ ਉਹ। ਹੈਲਪ ਕਰਦੇ ਆ। ਜਾਂ ਹੁਣ ਕੈਮਰੇ ਵੀ ਸਾਰਿਆਂ ਦੇ ਉੱਤੇ ਜਿਹੜੇ ਉਹਨਾਂ ਨੇ ਲਗਾ ਦਿੱਤੇ ਆ, ਹਾਂਜੀ, ਚੈੱਕ ਕਰਨ ਨੂੰ ਵੀ ਭਾਈ ਤੁਸੀਂ ਵਾਕਿਆ ਹੀ ਸੈਲਫ ਚੈੱਕਆਊਟ ਸਹੀ ਕਰ ਰਹੇ ਆ ਕਿ ਨਹੀਂ, ਨਹੀਂ ਕਰਦੇ। ਜਿਹੜੀ ਚੀਜ਼ ਲਈ ਆ ਉਹ ਤੁਸੀਂ ਸਕੈਨ ਵੀ ਕਰ ਰਹੇ ਆ ਕਿ ਨਹੀਂ ਕਰ ਰਹੇ, ਹਨਾ। ਹਾਂਜੀ, ਵੀ ਹਾਂਜੀ, ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹ ਕਰ ਰਹੇ ਆ। ਹੂੰ, ਪਿੱਛੇ ਉਹ ਟੈਕਨੋਲੋਜੀ ਨੂੰ ਡਿਵੈਲਪ ਕਰਨ ਦੇ ਲਈ ਉਹ ਜੌਬਸ ਤਾਂ ਆ ਰਹੀਆਂ ਆ, ਹੂੰ, ਪਰ ਇੱਕ ਜਿਹੜੀ ਚੈਕਰ ਦੀ ਜਾਂ ਟੈਲਰ ਦੀ ਜਿੱਦਾਂ ਇਹ Jobs ਜੌਬਸ ਸੀ। ਹੁੰਦੀਆਂ ਆ, ਹਾਂਜੀ, ਉਹਦੇ ਲਈ ਜਿਹਦੇ ਲਈ ਤੁਹਾਨੂੰ ਇੰਨੇ ਜ਼ਿਆਦਾ ਸਕਿੱਲ ਨਹੀਂ ਚਾਹੀਦੇ ਹੁੰਦੇ, ਹੂੰ, ਉਹ ਕੰਪੀਟ ਨਹੀਂ ਕਰ ਸਕਦਾ ਉਸ ਸਕਿੱਲ ਲੈਵਲ ਦੀ ਜਿਹੜੇ ਜੌਬਸ ਹਾਂਜੀ, ਆ। ਹਾਂ, ਬਿਲਕੁਲ। ਤੇ ਜੇ ਉਹ ਉਦਾਂ ਦੀ ਜੌਬ ਚਾਹੀਦੀ ਹੈ ਤੇ ਆਪਾਂ ਨੂੰ ਸਕਿੱਲ ਆਪਣੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਿਕਸਿਤ ਕਰਨੇ ਵਿਕਸਿਤ ਪੈਣੇ ਆ। ਬਿਲਕੁਲ ਜੀ। ਸੋ ਆਪਣਾ ਸਮਾਂ ਰਾਜਕਰਮਵੀਰ ਸਿੰਘ ਜੀ ਸਮਾਪਤੀ ਵਾਲਾ ਜੀ, ਲਈਏ ਜੀ ਇਜਾਜ਼ਤ ਫਿਰ। ਬਿਲਕੁਲ ਜੀ, ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਵੇਗਾ ਵਿਸਰ ਦਾ ਵਿਰਸਾ, ਬਲਵਿੰਦਰ ਕੌਰ ਜੀ ਜਿਹੜਾ ਉਹ ਲੈ ਕੇ ਹਾਜ਼ਰ ਹੋਣਗੇ। ਤੇ ਨਾਲ ਹੀ ਦੱਸ ਜਾਈਏ ਆਉਂਦੇ ਵੀਕਐਂਡ ਦੇ ਉੱਤੇ, ਆਉਂਦੇ ਸ਼ਨੀਚਰਵਾਰ ਨੂੰ 30 ਤਰੀਕ ਨੂੰ ਸੰਦਲੀ ਪੈੜਾ ਪ੍ਰੋਗਰਾਮ ਜੀ, ਜਿਹੜਾ ਉਹ ਇੱਥੇ ਹੋਣ ਜਾ ਰਿਹਾ ਆ। ਸੱਭਿਆਚਾਰਕ ਇਹ ਪ੍ਰੋਗਰਾਮ ਹੋਊਗਾ, ਸੱਭਿਆਚਾਰ ਦੀਆਂ ਬਾਤਾਂ ਜਿਹੜੀਆਂ ਉੱਥੇ ਪੈਣਗੀਆਂ, ਗੱਲਾਂ ਬਾਤਾਂ ਹੋਣਗੀਆਂ। ਫਰੈਜ਼ਨੋ ਦਾ ਜਿੱਥੇ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦਾ ਜਿਹੜਾ ਕੰਪਲੈਕਸ ਆ, ਉੱਥੇ ਜਿਹੜੇ ਪਾਰਕ ਆ ਜੀ, 2125 ਨਾਰਥ ਬਾਰਟਨ ਐਵੀਨਿਊ, ਉੱਥੇ ਇਹ ਹੋਣ ਜਾ ਰਿਹਾ ਆ। ਸੋ ਸਵੇਰੇ 11 ਤੋਂ ਸ਼ਾਮ ਦੇ ਜਿਹੜੇ ਆ ਉਹ 5-6 ਵਜੇ ਤੱਕ। ਹੂੰ, ਸੋ ਅਸੀਂ ਸਾਰਿਆਂ ਨੂੰ ਹੀ ਪਰਿਵਾਰਾਂ ਸਮੇਤ ਪਹੁੰਚਣ ਦੇ ਲਈ ਉੱਥੇ ਬੇਨਤੀ ਕਰਦੇ ਆ ਜੀ, ਵੀ ਆਓ। ਇੱਦਾਂ ਦਾ ਪ੍ਰੋਗਰਾਮ ਆਵੇ, ਇੱਕ ਪਹਿਲੋਂ ਵੀ ਕਰ ਚੁੱਕੇ ਆ, ਹੂੰ, ਉਸ ਤੋਂ ਬਾਅਦ ਫਿਰ ਕੋਵਿਡ ਵਾਲਾ ਰੌਲਾ ਰਹਿ ਗਿਆ, ਹੂੰ, ਤੇ ਹੁਣ ਆਪਾਂ ਦੁਬਾਰਾ ਕਹਿ ਲਓ ਵੀ ਸੁਰਜੀਤ ਕਰ ਰਹੇ ਆ। ਹਾਂਜੀ, ਤੇ ਜ਼ਰੂਰ ਹੁਮ ਕੇ ਪਰਿਵਾਰਾਂ ਸਮੇਤ ਜਿਹੜਾ ਉਹ ਪਹੁੰਚੋ। 30 ਜਿਹੜਾ ਜੀ ਸਤੰਬਰ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ। ਪੂਰੇ ਹੁਮ ਕੇ ਪਹੁੰਚੋ। ਤੁਹਾਡੇ ਕੋਲ ਪੁਰਾਣੀਆਂ ਵਿਰਸੇ ਵਾਲੀਆਂ ਕੋਈ ਚੀਜ਼ਾਂ ਪਈਆਂ ਆ, ਉਹਨਾਂ ਦੀ ਜਿਹੜੀ ਆਪਾਂ ਨੁਮਾਇਸ਼ ਵੀ ਲਾਉਣੀ ਆ। ਆਲਰੇਡੀ ਕਾਫੀ ਜਿਹੜੇ ਲੋਕ ਆ ਉਹਨਾਂ ਨੇ ਕਾਲ ਕਰਕੇ ਸਾਡੇ ਨਾਲ ਜਿਹੜਾ ਉਹ ਸਮਾਂ ਬੰਨ ਲਿਆ ਵੀ ਉਹ ਛੱਡ ਕੇ ਜਾਣਗੇ, ਆਪਾਂ ਉੱਥੇ ਨੁਮਾਇਸ਼ ਲਾਉਣੀ ਆ। ਸੋ ਬੜੇ ਧਿਆਨ ਦੇ ਨਾਲ ਸਾਂਭ ਕੇ ਰੱਖਿਆ ਜਾਊਗਾ, ਤੁਹਾਡੇ ਤੋਂ ਲੈ ਕੇ ਤੁਹਾਨੂੰ ਵੀ ਬਾਅਦ ਚ ਜਾਣ ਲੱਗਿਆ ਜਿਹੜਾ ਉਹ ਵਾਪਸ ਕਰ ਦਿੱਤਾ ਜਾਊਗਾ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਈਆਂ ਨੇ ਜਿਹੜੀਆਂ ਉਹ ਦੇਖੀਆਂ ਨਹੀਂ ਹੁੰਦੀਆਂ, ਮੌਕਾ ਮਿਲ ਜਾਂਦਾ ਹੈ ਸਾਰਿਆਂ ਦੇ ਨਾਲ ਇਹ ਚੀਜ਼ਾਂ ਨੂੰ ਦੇਖਣ ਦਾ। ਤੇ ਬਾਕੀ ਜਿਹੜਾ ਪ੍ਰੋਗਰਾਮ ਹੁੰਦੇ ਵਿਰਸੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ, ਕੁਝ ਗੇਮਸ, ਕੋਈ ਬੱਚਿਆਂ ਦੇ ਲਈ ਐਂਟਰਟੇਨਮੈਂਟ, ਉਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਵੀ ਜਿਹੜਾ ਨਾਲ ਰਹੇਗਾ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।